वाला साहब कहन लगे पुत्र भावें तू PhD भी इंग्लिश च कर दे लेकिन गलबात पंजाबी च करनी आ, लिखना पंजाबी च, बोलनी पंजाबी आ, पंजाबी जिहड़ी है वो नहीं छड्डनी क्योंकि जिहड़ा बंदा पंजाबी अपनी माँ बोली छड्ड दिंदा है उन्हें इस तरह ही है जिस तरह उन्हें अपने माँ प्यो छड्ड छड्डे। मेरियां 4 किताबां पंजाबी च और मजाज च आ चुकियां ने। माशाअल्लाह। पहली किताब कचीचियाँ, दूसरी चुगलियाँ, तीसरी करतूतां और चौथी मुशटंडे। चंगा चोखा खाण ਲਈ ਮਿਲਦਾ, ਸੋਹਣਾ ਕੱਪੜਾ ਪਾਉਣ ਲਈ ਮਿਲਦਾ, ਸਹੁਰੇ ਮੇਰੇ ਨਾਜ਼ ਉਠਾਉਂਦੇ, ਵੱਧ ਕੇ ਮੈਨੂੰ ਸੀਨੇ ਲਾਉਂਦੇ ਤੇ ਹੁੰਦੀ ਹਰ ਪਲ ਖਿਦਮਤਗਾਰੀ, ਸਾਰੇ ਕਰਦੇ ਤਾਬੇਦਾਰੀ, ਆਪਣੀ ਇੱਜ਼ਤ ਆਪ ਬਣਾਈ ਲੋਕੋ ਮੈਂ ਵਕਾਰ। ਕੰਨੀ 6-6 ਛੇਦ ਕਰਾ ਕੇ ਟਾਪਸ ਨਾਲੇ ਝੁਮਕੇ ਪਾ ਕੇ ਤੇ ਨੋਜ਼ ਪਿੰਨ ਦੀ ਪੀੜ ਨੂੰ ਜਰ ਕੇ ਅੱਖੀਆਂ ਦੇ ਵਿੱਚ ਪਾਣੀ ਭਰ ਕੇ ਨਾ ਸੁਮਕੇ ਤੇ ਸੁਮਕਾ ਲਾਵਣ ਜੇ ਨਾ ਬੂਥੀ ਪਾਲਰ ਜਾ। ਹੁਸਨ ਜਵਾਨੀ ਰੁੱਲ ਰੁੱਲ ਗਈ ਏ, ਇਸ਼ਕ ਮਸ਼ੂਕੀ ਭੁੱਲ ਗਈ ਏ। ਵਾਹ ਵਾਹ। ਤੇ ਮੈਂ ਜੇ ਟਿੰਡ ਲਿਸ਼ਕਾਈ ਫਿਰਨਾ ਉਹਦੀ ਗੁੱਤ ਵੀ ਖੁੱਲ ਗਈ ਏ। ਅੱਲਾ ਜੀ ਹੁਣ ਕਰਮ ਕਮਾ ਦੇ, ਫਾਲੋ ਲਾਈਕ ਤੇ ਸ਼ੇਅਰ ਵਧਾ ਦੇ, ਫਾਰ ਯੂ ਤੇ ਵੀਡੀਓ ਜਾਵੇ ਟਿਕਟਾਕ ਤੋਂ ਇਨਕਮ ਆਵੇ, ਰੱਬਾ ਖਾਲੀ ਝੋਲੀ ਭਰ ਦੇ, 1-2 ਵੀਡੀਓ ਵਾਇਰਲ ਕਰ ਦੇ। ਓ ਚੱਲ ਮੇਲੇ ਨੂੰ ਚਲੀਏ, ओढ़क जाना है मारे वे चल मेले नूं चलीए। कोई इहो जिहा मेला जिथे बाबा बुल्ले शाह की खुशबू है, शाह हुसैन की खुशबू है, हज़रत सुल्तान आरिफीन की खुशबू है, जिथे बाबा फरीद की खुशबू है, जिथे ख्वाजा गुलाम फरीद की खुशबू है। कोई अंदर की गल होए, कोई अंदर का मेला होए। एक अंदर का मेला लग गया जी अलहमदुलिल्लाह। जनाबे जावेद अकरम साहब का जिहड़ा मेला न्यूज़ चैनल है, ये उही मेला जिहड़ा ए सारे मेलियां का पता दिंदा है। तो क्या तुसी इस मेले तो वाकफ हो? जे नहीं है तो अज ही मेला न्यूज़ चैनल सबसक्राइब करो तो फिर कहो चल मेले नूं चलीए। रौनक हो जाऊं छट में चल मेले नूं चलीए। ओ रौनक हो जाऊं छट में चल मेले नूं चलीए। मल्ला कट कुड़ते दे वट में चल मेले नूं चलीए। हाय चल मेले नूं चलीए, ओ चल मेले नूं चलीए। बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਖੁਸ਼ੀਆਂ ਤੇ ਗਮ ਸਾਡੀ ਹਯਾਤੀ ਦਾ ਹਿੱਸਾ ਹੁੰਦੇ ਨੇ, ਪਰ ਸਾਹਿਬੋ ਸਾਡੀਆਂ ਜਿਹੜੀਆਂ ਸਮਾਜੀ ਨਾਹੰਵਾਰੀਆਂ ਨੇ, ਜ਼ਿੰਦਗੀ ਦਾ ਪੰਧ ਤੈਅ ਕਰਦਿਆਂ ਹੋਇਆਂ ਜਿਹੜੇ ਉਤਾਰ ਚੜਾਓ ਤੇ ਲਿਹਾ ਤੇ ਚੜਾ ਦਾ ਸਾਡੇ ਨਾਲ ਸਾਹਮਣਾ ਹੁੰਦਾ ਏ, ਹੁੰਦੀਆਂ ਤੇ ਉਹ ਹਕੀਕਤਾਂ ਹੀ ਨੇ, ਪਰ ਉਹਨਾਂ ਨੂੰ
ਸਾਡਾ ਕੋਈ ਵੀ ਲੇਖਕ, ਉਹ ਭਾਵੇਂ ਨਸਰ ਨਗਾਰ ਹੋਵੇ ਤੇ ਭਾਵੇਂ ਸ਼ਾਇਰ ਹੋਵੇ, ਸਿੱਧੇ ਸੁਭਾਅ ਬਿਲਕੁਲ ਸੱਚ ਬਿਆਨ ਕਰੇ। ਤੇ ਫਿਰ ਬਾਬਾ ਜੀ ਬੁੱਲੇ ਸ਼ਾਹ ਲਿਖਦੇ ਨੇ ਭਈ ਸੱਚ ਆਖਾਂ ਭਾਂਬੜ ਮੱਚਦਾ ਏ, ਝੂਠ ਆਖਾਂ ਤੇ ਕੁਝ ਬਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਤੇ ਜੱਚ ਜੱਚ ਕੇ ਜੀਭਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਪਿਆਰਿਓ, ਸਾਡਾ ਮਿਜ਼ਾਹ ਨਿਗਾਰ ਕਿਸੇ ਵੀ ਅਦਬ ਦਾ ਹੋਵੇ, ਉਹ ਆਪਣੇ ਮੂੰਹ ਆਈ ਗੱਲ ਨੂੰ ਨਹੀਂ ਡੱਕ ਸਕਦਾ ਤੇ ਉਹਨੂੰ ਬਿਲਕੁਲ ਸਿੱਧੇ ਸੁਭਾਅ ਸੱਚੀ ਬਿਆਨ ਕਰ ਦਿੰਦਾ ਹੈ। ਲੇਕਿਨ ਉਹਦਾ ਅੰਦਾਜ਼ ਜਿਹੜਾ ਹੈ ਨਾ ਜੀ, ਉਹ ਐਡਾ ਖੂਬਸੂਰਤ ਹੁੰਦਾ ਹੈ। ਉਹ ਆਪਣੀ ਗੱਲਬਾਤ ਨੂੰ ਤੰਜ਼ੋ ਮਿਜ਼ਾਹ ਤੇ ਫਬਤੀਆਂ ਦੀ ਸ਼ੂਗਰ ਦੇ ਨਾਲ ਕੋਟ ਕਰਕੇ ਸਾਡੇ ਵੱਲ ਨੂੰ ਸੁੱਟਦਾ ਹੈ। ਉਹਦਾ ਸਾਡੇ ਵੱਲ ਨੂੰ ਟੋਰਿਆ ਹੋਇਆ ਖੰਜਰ ਵੀ ਸਾਨੂੰ ਜ਼ਖਮੀ ਨਹੀਂ ਕਰਦਾ, ਬਲਕਿ ਸਾਨੂੰ ਕੁੱਤ-ਕੁਤਾਰੀਆਂ ਕੱਢ ਦਿੰਦਾ ਤੇ ਸਾਡੇ ਹਾਸੇ ਨਿਕਲ ਜਾਂਦੇ। ਸਾਹਿਬੋ, ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬੀ ਮਾਂ ਬੋਲੀ ਦੇ ਅਜ਼ੀਮ ਮਿਜ਼ਾਹ ਨਗਾਰ ਦੇ ਨਾਲ ਮਿਲਵਾ ਰਹੇ ਹਾਂ, ਜਿਹੜੇ ਨਾ ਸਿਰਫ ਪਾਕਿਸਤਾਨ ਲੈਵਲ ਤੇ ਬਲਕਿ ਬੈਨ ਅਲ-ਅਕਵਾਮੀ ਸਤਹ ਦੇ ਉੱਤੇ ਆਪਣੀ ਇੱਕ ਬੜੀ ਮੁਨਫਰਦ ਪਹਿਚਾਨ ਰੱਖਦੇ ਨੇ। ਨਾਮੇ ਨਾਮੀ ਇਸਮੇ ਗਿਰਾਮੀ ਹੈ ਮੁਹੰਮਦ ਆਸਫ ਅਲਵੀ, ਸ਼ਹਿਰ ਇਕਬਾਲ ਸਿਆਲਕੋਟ ਦੇ ਸੁਪੁੱਤਰ ਨੇ। ਇਹਨਾਂ ਦੀ ਬਾਕੀ ਜਾਣਕਾਰੀ ਇਹਨਾਂ ਦੇ ਮੂੰਹੋਂ, ਇਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਹਾਂ। अस्सलाम वालेकुम जनाब अली। वालेकुम अस्सलाम। की हाल चाल जी अलवी साहब? अल्लाह दा शुक्र, दुआवां तुहाड़ियां बिल्कुल ठीक ठाक। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਡੇ ਵਾਸਤੇ ਵਕਤ ਕੱਢਿਆ ਜੀ जनाब। ਤੇ ਹਜ਼ੂਰ ਇਹ ਵੇ ਕਿ ਤੁਸੀਂ ਥੋੜਾ ਜਿਹਾ ਪਹਿਲੇ ਨਾ ਜੀ ਆਪਣੇ ਬਾਰੇ, ਆਪਣਾ ਸਵਾ ਨਹੀਂ ਖਾਕਾ ਜਿਹੜਾ ਨਾ ਜੀ, ਉਹ ਸਾਡੇ ਪਿਆਰੇ ਵੇਖਣ ਵਾਲਿਆਂ ਦੇ ਸਾਹਮਣੇ ਜ਼ਰਾ ਪੋਰਟਰੇਟ ਬਣਾਓ। ਇਹ ਦੱਸੋ ਕਿ ਤੁਹਾਡਾ ਜੰਮਣ ਭੋਏ ਇਹ ਸ਼ਹਿਰ ਇਕਬਾਲ ਹੈ ਕਿ ਆਲੇ ਦੁਆਲੇ ਕਿਸੇ ਗ੍ਰਾਂ ਦੇ, ਕਿਸੇ ਪਿੰਡ ਦੇ ਹੋ? ਨਹੀਂ ਜੀ, ਮੇਰਾ ਜੰਮਣ ਭੋਏ ਜਿਹੜਾ ਉਹ ਤਹਿਸੀਲ ਪਸਰੂਰ ਦੇ ਨਾਲ ਇੱਕ ਪਿੰਡ ਹੈ ਬਾਸੀ ਵਾਲਾ। ਆ ਬਿਲਕੁਲ ਜੀ। ਉੱਥੇ ਮੈਂ ਪੈਦਾ ਹੋਇਆ। ਅੱਛਾ ਅੱਛਾ। ਫਿਰ ਇਬਤਦਾਈ ਤਾਲੀਮ ਜਿਹੜੀ ਹੈ ਉਹ ਪਸਰੂਰ ਤੋਂ ਹਾਸਲ ਕੀਤੀ। ਵਾਹ। ਤੇ ਉੱਥੇ ਹੀ ਮੈਟ੍ਰਿਕ ਕੀਤਾ, ਉੱਥੇ ਹੀ BA ਕੀਤਾ ਮਾਸ਼ਾਅੱਲਾ। ਉਸ ਤੋਂ ਬਾਅਦ ਫਿਰ ਮੈਂ ਐਮਏ ਇੰਗਲਿਸ਼ ਕੀਤਾ ਪੰਜਾਬ ਯੂਨੀਵਰਸਿਟੀ। ਵਾਹ ਵਾਹ। ਤੇ ਬਸ ਕੁਛ ਤਾਲੀਮ ਜਿਹੜੀ ਉਹ ਮੈਂ ਪ੍ਰਾਈਵੇਟ ਹਾਸਲ ਕੀਤੀ। ਵਾਹ ਵਾਹ ਵਾਹ। ਤੇ ਇਸ ਤਰ੍ਹਾਂ ਇਹ ਸਿਲਸਿਲਾ ਜਿਹੜਾ ਉਹ ਚੱਲਦਾ ਰਿਹਾ। ਤੇ ਇਹ ਸਾਰੀ ਮਾਸ਼ਾਅੱਲਾ ਐਜੂਕੇਸ਼ਨ ਹਾਸਲ ਕਰਨ ਤੋਂ ਬਾਅਦ ਤੁਸੀਂ ਫਿਰ ਆਪਣਾ ਜ਼ਰੀਆ ਮੁਆਸ਼ ਕੀ ਬਣਾਇਆ? ਮੈਂ ਐਜੂਕੇਸ਼ਨ ਨੂੰ ਹੀ ਆਪਣਾ ਜ਼ਰੀਆ ਮੁਆਸ਼ ਬਣਾਇਆ ਜੀ। ਇੱਕ ਸਕੂਲ ਚਲਾ ਰਿਹਾ ਵਾਂ ਹੁਣ। ਮਾਸ਼ਾਅੱਲਾ ਤੇ ਬਸ ਇਸ ਤਰ੍ਹਾਂ ਸਿਲਸਿਲਾ ਚੱਲਦਾ ਪਿਆ, ਪੜ੍ਹਨ ਪੜ੍ਹਾਉਣ ਦੇ ਨਾਲ ਹੀ ਸਾਰਾ ਵਾਹ ਸਿਲਸਿਲਾ ਜਿਹੜਾ ਵਾਹ ਚੱਲ ਰਿਹਾ। ਇੱਕ ਮਾਹਿਰ ਤਾਲੀਮ, ਇੱਕ ਮੁਅੱਲਮ, ਇੱਕ ਮੁਦਰਸ, ਔਰ ਇਹਦੇ ਨਾਲ ਨਾਲ ਫਿਰ ਇੱਕ ਬੜਾ ਖੂਬਸੂਰਤ ਸ਼ਾਇਰ ਵੀ, ਔਰ ਸ਼ਾਇਰ ਵੀ ਆਪਣੀ ਮਾਂ ਬੋਲੀ ਪੰਜਾਬੀ ਦਾ। ਸਭ ਤੋਂ ਪਹਿਲੇ ਤਾਂ ਇਹ ਦੱਸੋ ਨਾ ਕਿ ਤੁਹਾਡੇ ਉੱਤੇ ਮੁਨਕਸ਼ਿਫ ਕਦੋਂ ਹੋਇਆ ਕਿ ਤੁਹਾਡੇ ਅੰਦਰ, ਤੁਹਾਡੇ ਨਾਲ ਨਾਲ ਇੱਕ ਸ਼ਾਇਰ ਵੀ ਪਿਆ ਵੱਸਦਾ ਹੈ? ਅਸਲ ਵਿੱਚ ਇਹ ਵੇ ਕਿ 8ਵੀਂ ਜਮਾਤ 'ਚ ਸਾਂ। ਅੱਛਾ ਜੀ। ਜਦੋਂ ਮੈਨੂੰ ਇਹ ਪਤਾ ਚੱਲ ਗਿਆ ਕਿ ਉਦੋਂ ਹੀ ਮੈਂ ਸ਼ੇਰ ਯਾਦ ਕਰਨਾ ਸਾਂ, ਔਰ ਉਹਦੀ ਵੱਡੀ ਵਜ੍ਹਾ ਇਹ ਸੀ ਕਿ ਸਾਡੇ ਵਾਲਦ ਸਾਹਿਬ ਜੀ ਜਦੋਂ ਵੀ ਸਾਨੂੰ ਉਹਨਾਂ ਨੇ ਕੋਈ ਨਸੀਹਤ ਕਰਨੀ ਹੁੰਦੀ ਸੀ, ਕੋਈ ਗੱਲ ਕਰਨੀ ਹੁੰਦੀ ਸੀ, ਤੇ ਉਹ ਪਹਿਲਾਂ ਸ਼ੇਰ ਸੁਣਾਉਂਦੇ ਹਨ। ਵਾਹ ਵਾਹ। ਮੀਆਂ ਸਾਹਿਬ ਦਾ ਸ਼ੇਰ ਸੁਣਾਉਣਾ ਜਾਂ ਕਿਸੇ ਵਾਰਿਸ ਸ਼ਾਹ ਦਾ ਸ਼ੇਰ ਸੁਣਾਉਣਾ, ਤੇ ਉਹ ਸ਼ੇਰ ਸੁਣਾ ਕੇ ਫਿਰ ਉਹਦੀ ਰੋਸ਼ਨੀ ਦੇ ਵਿੱਚ ਸਾਨੂੰ ਸਮਝਾਉਣਾ ਕਿ ਪੁੱਤਰ ਆਹ ਗੱਲ ਇੰਝ ਤੇ ਆਹ ਗੱਲ ਇੰਝ, ਤੇ ਇਹਦੇ ਉੱਤੇ ਮੀਆਂ ਸਾਹਿਬ ਇਹ ਕਹਿੰਦੇ ਨੇ, ਬਾਬਾ ਬੁੱਲੇ ਸ਼ਾਹ ਕਹਿੰਦੇ ਨੇ, ਬਾਬਾ ਫਰੀਦ ਇਹ ਕਹਿੰਦੇ ਨੇ, ਤੇ ਉਹਨਾਂ ਦੇ ਨਾਲ ਹੀ ਉਹਨਾਂ ਨੇ ਫਿਰ ਜਿਹੜਾ ਨਾ ਉਹ ਪਹਿਲਾਂ ਸ਼ੇਰ ਸੁਣਾਉਣਾ, ਸ਼ੇਰ ਸੁਣਾਉਣ ਤੋਂ ਬਾਅਦ ਫਿਰ ਗੱਲਬਾਤ ਜਿਹੜੀ ਹੈ ਟੋਰਨੀ, ਤੇ ਫਿਰ ਉਹਨਾਂ ਨੇ ਸਾਡੀ ਤਰਬੀਅਤ ਜਿਹੜੀ ਇਸ ਤਰ੍ਹਾਂ ਦੀ ਕੀਤੀ। ਮਾਸ਼ਾ। ਭੈਣ ਭਾਈ ਅਸੀਂ ਹੈ ਸਾਂ, ਦੂਸਰੇ ਵੀ ਭੈਣ ਭਾਈ ਹੈ ਸਨ, ਲੇਕਿਨ ਜਦੋਂ ਉਹ ਮੈਨੂੰ ਖਾਸ ਤੌਰ 'ਤੇ ਮੁਖਾਤਬ ਹੁੰਦੇ ਹਨ ਨਾ, ਤੇ ਉਹ ਸ਼ੇਰ ਤੋਂ ਮੁਖਾਤਬ ਹੁੰਦੇ ਹਨ। ਉਹ ਹੋ ਸਕਦਾ ਤੁਹਾਡੀ ਸ਼ੇਰ ਫਹਿਮੀ ਤੋਂ, ਤੁਹਾਡੀ ਸੁਖਨਵਰੀ ਤੋਂ ਆਸ਼ਨਾ ਹੋ ਗਿਆ। ਆਸ਼ਨਾ ਸਨ ਉਹ, ਬਿਲਕੁਲ ਆਸ਼ਨਾ ਸਨ, ਔਰ ਉਹਨਾਂ ਨੇ ਬਹੁਤ ਦੇਰ ਪਹਿਲਾਂ ਜਿਹੜਾ ਨਾ ਇਹ ਪੇਸ਼ਨਗੋਈ ਕਰ ਦਿੱਤੀ ਸੀ ਕਿ ਆਹ ਪੁੱਤਰ ਮੇਰਾ ਸ਼ਾਇਰ। ਵਾਹ 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 ਵਾਹ। ਇਹਦਾ ਮਤਲਬ ਹੈ ਸ਼ਾਇਰੀ ਤੁਹਾਨੂੰ ਇੱਕ ਤੇ ਬਿਲਕੁਲ ਬਾਲਪੁਣੇ ਤੋਂ
ਲਾਸ਼ੌਰੀ ਤੌਰ ਤੇ ਤੁਹਾਡੀ ਹਾਂ। ਤਰਬੀਅਤ ਦਾ ਹਿੱਸਾ ਬਣ ਗਈ, ਬਿਲਕੁਲ ਤੇ ਦੂਜਾ ਤੁਹਾਨੂੰ ਜੈਨੇਟਿਕਲੀ ਵੀ ਫਿਰ ਜੈਨੇਟਿਕਲੀ ਮਿਲੀ ਹੈ ਵਾਲੇ ਜੀ। ਸਾਹਿਬ ਨੂੰ ਸ਼ਾਇਰੀ ਦੇ ਨਾਲ ਬਹੁਤ ਲਗਾਓ ਸੀ, ਬੜੀ ਹਾਂ, ਮੁਹੱਬਤ ਸੀ। ਵਾਹ ਵਾਹ, ਤੇ ਉਹ ਮੈਂ ਆਪਣੀ ਕਿਤਾਬ, ਪਹਿਲੀ ਕਿਤਾਬ ਕਚੀਚੀਆਂ, ਅੱਛਾ ਉਹਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਹੈ ਕਿ ਮੇਰੇ ਵਾਲਾ ਸਾਹਿਬ ਬਹੁਤ ਪੜ੍ਹੇ ਲਿਖੇ ਨਹੀਂ ਸਨ, ਲੇਕਿਨ ਮੈਂ ਉਹਨਾਂ ਨੂੰ ਅਨਪੜ੍ਹ ਨਹੀਂ ਕਹਿ ਸਕਦਾ। ਵਾਹ ਵਾਹ ਤੇ ਵਾਹ, ਉਹਨਾਂ ਨੇ ਇਸ ਤਰ੍ਹਾਂ ਸਾਡੀ ਤਰਬੀਅਤ ਕੀਤੀ ਕਿ ਉਹ ਪੰਜਾਬੀ ਦੇ ਨਾਲ ਉਹਨਾਂ ਦਾ ਬੜਾ ਜ਼ਿਆਦਾ ਲਗਾਓ ਸੀ, ਔਰ ਪੰਜਾਬੀ ਦੇ ਵਿੱਚ ਹੀ ਗੱਲਬਾਤ ਕਰਦੇ ਸਨ। ਹਾਂ, ਸਾਡੇ ਘਰ ਦੇ ਵਿੱਚ ਜਿਹੜੀ ਸਭ ਤੋਂ ਘੱਟ ਤਾਲੀਮ ਹੈ ਜਿਹੜੇ ਬੱਚੇ ਦੀ, ਉਹ BA ਵੇ, ਮਾਸ਼ਾ ਤੇ ਜਿਹਨੂੰ ਅਸੀਂ ਸਮਝਦੇ ਵੀ ਇਹ ਘੱਟ ਘੱਟ ਤਾਲੀਮ, ਪੜਿਆ, ਘੱਟ ਪੜਿਆ। ਲੇਕਿਨ ਲੋਕ ਦਾਨਸ਼ ਜਿਹੜੀ ਸਰ ਲੋਕ ਵਿਰਸੇ ਦੇ ਰਾਹ ਹਾਂ ਆ ਰਹੀ ਸੀ, ਸਾਡੀ ਕਲਾਸੀਕਲ ਪੰਜਾਬੀ ਪੋਇਟਰੀ ਦੀ, ਸਾਡਾ ਸੂਫੀਜ਼ਮ ਸਾਰਾ, ਹਾਂ ਉਹ ਤੇ ਤੁਹਾਡੇ ਵਾਲਾ ਸਾਹਿਬ ਕੋਲ ਹੈ ਹੀ ਸੀ ਵਾਲਾ ਨਾ। ਸਾਹਿਬ ਅਗਰ ਕੋਲ। ਅਕੈਡਮਿਕ ਕੁਆਲੀਫਿਕੇਸ਼ਨ ਨਹੀਂ ਸੀ ਤੇ ਕਿਹੜੀ ਗੱਲ ਹੈ। ਹਾਂ ਬਿਲਕੁਲ ਬਿਲਕੁਲ, ਇਸ ਵਾਸਤੇ ਇਹ ਜ਼ਮਾਨਾ ਵੀ ਸਰ ਸਭ ਤੋਂ ਵੱਡਾ ਉਸਤਾਦ ਹੈ, ਦੁਨੀਆ ਸਭ ਤੋਂ ਵੱਡੀ ਕਿਤਾਬ ਹੈ, ਹਾਂ ਉਹਨਾਂ ਇਹਦਾ ਮੁਤਾਲਿਆ ਕੀਤਾ ਹੈ ਸੀ, ਔਰ ਉਹ ਸਾਰਾ ਕੁਝ ਉਹਨਾਂ ਤੁਹਾਨੂੰ ਟ੍ਰਾਂਸਫਰ ਕੀਤਾ। ਟ੍ਰਾਂਸਫਰ ਕੀਤਾ। ਹਾਂ। ਬਿਲਕੁਲ ਇੰਝ ਹੀ। ਅੱਛਾ, ਇਹਦਾ ਮਤਲਬ ਕਿ ਤੁਸੀਂ 8ਵੀਂ 'ਚ ਫਿਰ ਪਹਿਲਾ ਸ਼ੇਰ ਲਿਖਿਆ। 8ਵੀਂ ਚ ਪਹਿਲਾ ਸ਼ੇਰ ਜਿਹੜਾ ਨਾ ਉਹ ਮੈਂ ਕਿਹਾ ਸੀ, ਤੇ ਉਹ ਵੀ ਇਤਫਾਕਨ ਜਿਹੜਾ ਉਹ ਮੈਨੂੰ ਪਤਾ ਹੀ ਨਹੀਂ ਸੀ ਕਿ ਇਹ ਸ਼ੇਰ ਹੈ। ਅੱਛਾ ਉਹ ਮੈਂ ਐਵੇਂ ਜਿਹੜਾ ਨਾ ਦੋ ਚਾਰ ਜਿਹੜੇ ਨੇ ਨਾਲ ਲਾਈਨਾਂ ਜੋੜੀਆਂ, ਜੀ, ਤੇ ਮੈਂ ਜਦੋਂ ਉਹਨਾਂ ਨੂੰ ਸੁਣਾਇਆ ਤੇ ਉਹ ਬੜਾ ਖੁਸ਼ ਹੋਏ ਤੇ ਅੱਛਾ ਆਖਣ ਲੱਗੇ ਚੱਲ ਹੈ ਤੇ ਇਹ ਮਜ਼ਾ ਹੈ, ਹਾਂ, ਲੇਕਿਨ ਇਹ ਵੇ ਕਿ ਅੱਲਾਹ ਤਾਲਾ ਇਹਦੇ ਚ ਤੈਨੂੰ ਤਰੱਕੀ ਦੇਏਗਾ, ਔਰ ਇੰਜ ਦੇ ਤੂੰ ਲਿਖਿਆ ਕਰ, ਵਾਹ ਵਾਹ ਠੀਕ ਹੈ, ਵਾਹ ਤੇ ਵਾਹ, ਪੰਜਾਬੀ ਜ਼ਬਾਨ ਨੂੰ ਨਹੀਂ ਛੱਡਣਾ। ਇਹ ਉਹਨਾਂ ਅੱਛਾ, ਦੀ ਵਸੀਅਤ ਸੀ ਕਿ ਵਾਹ। ਪੰਜਾਬੀ ਜ਼ਬਾਨ ਨੂੰ ਨਹੀਂ ਛੱਡਣਾ। ਮੈਂ ਕਿਉਂਕਿ ਸ਼ੁਰੂ ਤੋਂ ਹੀ ਅੰਗਰੇਜ਼ੀ ਜ਼ਬਾਨ ਦੇ ਵਿੱਚ ਮੇਰਾ ਇੱਕ ਬੜਾ ਜਿਹੜਾ ਨਾ ਉਹ ਮੈਂ ਰਵਾਂ ਸਾਂ ਉਹਦੇ ਵਿੱਚ, ਜੀ ਜੀ, ਤੇ ਅੰਗਰੇਜ਼ੀ ਪੜ੍ਹਨਾ, ਅੰਗਰੇਜ਼ੀ ਲਿਖਣਾ, ਫਿਰ ਨਾਵਲ ਪੜ੍ਹਨਾ ਅੰਗਰੇਜ਼ੀ ਦੇ ਸ਼ੁਰੂ ਤੋਂ ਹੀ, ਤੇ ਅੰਗਰੇਜ਼ੀ ਮੈਨੂੰ ਆਸਾਨ ਲੱਗਦੀ ਸੀ। ਮਾਸਟਰਸ ਕੀਤਾ ਸੀ ਹਾਂ, ਤੇ ਫਿਰ ਤੁਸੀਂ। ਸ਼ੁਰੂ ਤੋਂ ਹੀ ਆਸਾਨ ਲੱਗਦੀ ਸੀ। ਫਿਰ ਮੈਂ ਉਹਦੇ ਬਾਅਦ ਜਿਹੜਾ ਉਹ MA ਇੰਗਲਿਸ਼ ਕੀਤਾ, ਜੀ, ਤੇ ਵਾਲਾ ਸਾਹਿਬ ਕਹਿਣ ਲੱਗੇ ਪੁੱਤਰ ਭਾਵੇਂ ਤੂੰ PhD ਵੀ ਇੰਗਲਿਸ਼ 'ਚ ਕਰ ਦੇ, ਲੇਕਿਨ ਗੱਲਬਾਤ ਪੰਜਾਬੀ 'ਚ ਕਰਨੀ ਆ, ਲਿਖਣਾ ਪੰਜਾਬੀ 'ਚ ਹੀ, ਬੋਲਣੀ ਪੰਜਾਬੀ ਆ, ਪੰਜਾਬੀ ਜਿਹੜੀ ਉਹ ਨਹੀਂ ਛੱਡਣੀ, ਕਿਉਂਕਿ ਜਿਹੜਾ ਬੰਦਾ ਪੰਜਾਬੀ ਆਪਣੀ ਮਾਂ ਬੋਲੀ ਛੱਡ ਦਿੰਦਾ ਉਹਨੇ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹਨੇ ਆਪਣੇ ਮਾਂ ਪਿਓ ਛੱਡ ਛੱਡੇ। ਵਾਹ ਵਾਹ ਤੇ ਵਾਹ ਵਾਹ, ਉਹਨਾਂ ਦੀ ਇਹ ਗੱਲ ਪੱਲੇ ਬੰਨੀ ਹੈ, ਵਾਹ। ਔਰ ਅਲਹਮਦੁਲਿਲਾ ਅੱਜ ਤੱਕ ਪੰਜਾਬੀ ਦੇ ਉੱਤੇ ਬਹੁਤ ਸਾਰਾ ਜ਼ਿਆਦਾ ਕਲਾਮ ਲਿਖਿਆ, ਔਰ ਮੇਰੀਆਂ 4 ਕਿਤਾਬਾਂ ਪੰਜਾਬੀ 'ਤੇ ਔਰ ਮਜ਼ਾਕ 'ਚ ਮਾਸ਼ਾਅੱਲਾ ਮਾਸ਼ਾਅੱਲਾ। ਪਹਿਲੀ ਕਿਤਾਬ ਕਚੀਚੀਆਂ, ਦੂਸਰੀ ਚੁਗਲੀਆਂ, ਤੀਸਰੀ ਕਰਤੂਤਾਂ, ਔਰ ਚੌਥੀ ਮਸ਼ਟੰਡੇ। ਵਾਹ ਵਾਹ ਤੇ ਇਹ 4 ਕਿਤਾਬਾਂ ਜਿਹੜੀਆਂ ਮੇਰੀਆਂ ਮਜ਼ਾਕ ਦੀਆਂ ਅਲਹਮਦੁਲਿਲਾ ਮਾਸ਼ਾਅੱਲਾ ਹੋ ਚੁੱਕੀਆਂ ਨੇ। ਸਾਰੇ ਬਜ਼ੁਰਗਾਂ ਦੀ ਤੁਹਾਡੇ ਵਾਲਾ ਸਾਹਿਬ ਦੀ ਦੁਆ ਹੈ ਤੁਹਾਨੂੰ, ਔਰ ਬਿਲਕੁਲ। ਮਾਸ਼ਾਅੱਲਾ ਤੁਸੀਂ ਇੰਨਾ ਜ਼ਿਆਦਾ ਲਿਖਿਆ, ਹਾਂ। ਔਰ ਸਾਰਾ ਜਿੰਨਾ ਤੁਸੀਂ ਲਿਖਿਆ ਉਹਨੂੰ ਅੱਲਾਹ ਪਾਕ ਨੇ ਪਜ਼ੀਰਾਈ ਬਖਸ਼ੀ। ਜੀ ਅਲਹਮਦੁਲਿਲਾ, ਇਹ ਬੜੀ ਵੱਡੀ ਗੱਲ ਹੁੰਦੀ। ਇਹ ਖਾਸ ਕਰਮ ਹੈ, ਹਾਂਜੀ। ਖਾਸ ਕਰਮ। ਅੱਛਾ, ਉਹ ਜਿਹੜਾ ਤੁਸੀਂ 8ਵੀਂ 'ਚ ਸਭ ਤੋਂ ਪਹਿਲੇ ਲਿਖੇ ਸਨ, ਹਾਂ 1 2 3 4 ਮਿਸਰੇ ਜਿਹੜੇ ਵਾਲਦੇ ਗਿਰਾਮੀ ਨੂੰ ਸੁਣਾਏ, ਹਾਂ, ਤੇ ਉਹਨਾਂ ਤੁਹਾਨੂੰ ਫਿਰ ਦੁਆਵਾਂ ਦਿੱਤੀਆਂ, ਉਹ ਸਾਨੂੰ ਵੀ ਸੁਣਾਓ ਨਾ। ਉਹ ਜੀ ਇਸ ਤਰ੍ਹਾਂ ਸੀ ਕਿ ਮਿਕਸ ਅਪ ਹੀ ਸੀ ਕਿ ਆਪਣਾ ਅਲਫ ਆ ਡੀਅਰ ਮੇਰੇ ਬੈਠ ਨੀਅਰ, ਹਾਂ, ਵਾਈ ਡੂ ਯੂ ਫੀਅਰ ਵਫਾਦਾਰ ਦਿਲਬਰ, ਵਾਹ 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 ਵਾਹ, ਮੁੱਦਤਾਂ ਗੁਜ਼ਰ ਗਈਆਂ ਫੇਸ ਵੇਖਿਆ ਨੂੰ, ਵਾਈ ਗਿਵ ਯੂ ਨਾਟ ਦੀਦਾਰ ਦਿਲਬਰ, ਵਾਹ ਟੀਅਰ ਬਰਸਦੇ ਨੇ ਮੁਸਲਾਦਾਰ ਦਿਲਬਰ, ਰਾਤਾਂ ਗੁਜ਼ਰਦੀਆਂ ਕਾਊਂਟਿੰਗ ਸਟਾਰ ਦਿਲਬਰ। ਵਾਹ 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 ਤੇ ਵਾਹ ਵਾਹ, ਉਹ ਚੂੰਕਿ ਸ਼ੁਰੂ ਤੋਂ ਅੰਗਰੇਜ਼ੀ ਦਾ ਵੀ ਜਿਹੜਾ ਨਾ ਉਹ ਹੈ ਸੀ ਨਾ ਸ਼ੌਕ, ਔਰ ਅੰਗਰੇਜ਼ੀ ਬਹੁਤ ਜ਼ਿਆਦਾ ਪੜ੍ਹਨਾ, ਤੇ ਉਹ ਫਿਰ ਮੈਂ ਮਿਕਸ ਅਪ ਕਰਕੇ ਨਾ ਤੇ ਉਹ ਇਸ ਤਰ੍ਹਾਂ ਦੀ ਚੀਜ਼ ਜਿਹੜੀ ਉਹ ਨਹੀਂ ਲਿਖੀ। ਇਹ ਇੱਕ ਨਵਾਂ ਅੰਗ ਦਿੱਤਾ ਹਾਂ, ਤੁਸੀਂ, ਇਹਦੇ 'ਚ ਨਵਾਂ ਕਿਹੜੀ ਕੋਈ ਬੁਰਾਈ ਹੈ। ਹਾਂ ਸਾਡੇ ਇੱਕ ਬੜੇ ਮਾਰੂਫ ਪੰਜਾਬੀ ਦੇ ਤੇ ਉਰਦੂ ਦੇ ਹਾਂ, ਮਿਕਸ ਮਿਜ਼ਾਜ ਨਿਗਾਰ ਨੇ, ਖਾਲਦ ਮਸੂਦ ਸਾਹਿਬ, ਖਾਲਦ ਮਸੂਦ ਸਾਹਿਬ, ਉਹ ਵੀ ਇਸ ਤਰ੍ਹਾਂ ਹੀ ਲਿਖਦੇ ਨੇ, ਹਾਂਜੀ ਹਾਂਜੀ, ਔਰ ਮਜ਼ਾ ਆਉਂਦਾ ਸਰ। ਹਾਂ। ਅੱਛਾ ਹਜ਼ੂਰ ਨੇ ਦੱਸੋ ਨਾ ਕਿ ਸਭ ਤੋਂ ਪਹਿਲੇ ਮੁਸ਼ਾਇਰੇ 'ਚ ਜਿਹੜਾ ਤੁਸੀਂ ਕਲਾਮ ਪੜ੍ਹਿਆ ਤੇ ਮੁਸ਼ਾਇਰੇ 'ਚ ਤੁਸੀਂ ਸੁਪਰ ਹਿੱਟ ਹੋਏ, ਹਾਂ ਉਹ ਕੋਈ ਕਲਾਮ ਸੁਣਾਓ ਸਾਨੂੰ। ਬਹੁਤ ਸਾਰਾ ਕਲਾਮ ਜਿਹੜਾ ਹੈ ਉਹ ਮੈਂ ਸ਼ੁਰੂ ਦੇ ਵਿੱਚ ਜਿਹੜਾ ਪੜ੍ਹਿਆ ਉਹ ਬਹੁਤ ਜ਼ਿਆਦਾ ਹਿੱਟ ਹੋਇਆ। ਸ਼ੁਰੂ 'ਚ ਇੱਕ ਨਜ਼ਮ ਪੜ੍ਹੀ ਸੀ ਘਰ ਜਵਾਈ। ਅੱਛਾ, ਉਹ ਘਰ ਜਵਾਈ ਜਿਹੜਾ ਹੈ ਉਹ ਕੁਛ ਇਸ ਤਰ੍ਹਾਂ ਸੀ ਕਿ ਚੰਗਾ ਚੋਖਾ ਖਾਣ ਲਈ ਮਿਲਦਾ, ਸੋਹਣਾ ਕੱਪੜਾ ਪਾਉਣ ਲਈ ਮਿਲਦਾ, ਸਹੁਰੇ ਮੇਰੇ ਨਾਜ਼ ਉਠਾਉਂਦੇ, ਵੱਧ ਕੇ ਮੈਨੂੰ ਸੀਨੇ ਲਾਉਂਦੇ, ਤੇ ਹੁੰਦੀ ਹਰ ਪਲ ਖਿਦਮਤਗਾਰੀ, ਸਾਰੇ ਕਰਦੇ ਤਾਬੇਦਾਰੀ, ਆਪਣੀ ਇੱਜ਼ਤ ਆਪ ਬਣਾਈ, ਲੋਕੋ ਮੈਂ ਵਾਂ ਘਰ ਜਵਾਈ। ਵਾਹ ਵਾਹ ਵਾਹ, ਤੇ ਪਾ ਕੇ ਖੇਸ ਪਵਾਂਦਾਂ ਵੱਲੇ, ਤਕੀਆ ਰੱਖ ਸਰਹਾਂਦਾਂ ਵੱਲੇ, ਇੱਜ਼ਤ ਨਾਲ ਬਿਠਾਉਂਦੇ ਸਹੁਰੇ, ਟੁੱਕਰ ਰੱਜ ਖਵਾਉਂਦੇ ਸਹੁਰੇ, ਤੇ ਹੋਰ ਕਿਸੇ ਦੀ ਲੋੜ ਨਹੀਂ ਮੈਨੂੰ, ਕਸਮੇ ਕੋਈ ਵੀ ਥੋੜ ਨਹੀਂ ਮੈਨੂੰ, ਰੱਬ ਨੇ ਮੇਰੀ ਸ਼ਾਨ ਵਧਾਈ, ਲੋਕੋ ਮੈਂ ਵਾਂ ਘਰ ਜਵਾਈ। ਵਾਹ ਵਾਹ, ਤੇ ਛੱਡੇ ਭੈਣ ਭਰਾ ਮੈਂ ਸਾਰੇ, ਕੀ ਕਰਨੇ ਬਿਨ ਲੋ ਤੂੰ ਤਾਰੇ,
ਅੱਬਾ ਮੈਨੂੰ ਮੂੰਹ ਨਹੀਂ ਲਾਂਦਾ, ਮੈਂ ਵੀ ਨਹੀਂ ਹੁਣ ਪੇਕੇ ਜਾਂਦਾ, ਆਪਣੀ ਮਾਂ ਨੂੰ ਮਿਲਦਾ ਨਹੀਂ ਮੈਂ, ਬੁੱਢੀ ਕੋਲੋਂ ਹਿੱਲਦਾ ਨਹੀਂ ਮੈਂ, ਵਾਹ ਤੇ ਵਾਹ ਭਾਵੇਂ ਸਾਰੇ ਹੀ ਕਹਿਣ ਸ਼ਦਾਈ ਲੋਕੋ ਮੈਂ ਵਾਂ ਘਰ ਜਵਾਈ। ਵਾਹ ਵਾਹ, ਤੇ ਬਹੁਤ ਅੱਛਾ, ਸੱਜਣੋ ਤੁਹਾਨੂੰ ਗੱਲ ਸਮਝਾਵਾਂ, ਸੱਚੀ ਗੱਲ ਮੈਂ ਕਰਦਾ ਹੀ ਜਾ। ਵਾਹ ਵਾਹ ਸੱਜਣੋ ਵਾਹ ਤੁਹਾਨੂੰ ਵਾਹ, ਗੱਲ ਸਮਝਾਵਾਂ, ਸੱਚੀ ਗੱਲ ਮੈਂ ਕਰਦਾ ਹੀ ਜਾਵਾਂ। ਜਿਹਨੂੰ ਵਿਆਹ ਕੇ ਨਾਲ ਲਿਆਓ ਉਹਨੂੰ ਆਪਣੇ ਘਰ ਵਸਾਓ, ਤੇ ਰੱਖਣਾ ਕਦੇ ਜ਼ਮੀਰ ਨਾ ਸੁੱਤਾ, ਸਹੁਰੇ ਘਰ ਜਵਾਈ ਜੇ ਕੁੱਤਾ, ਇਹ ਜੇ ਕਰਨਾ ਨਾ ਵਡਿਆਈ ਲੋਕੋ ਮੈਂ ਵਾਂ ਘਰ ਜਵਾਈ। ਵਾਹ 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 ਤੇ ਵਾਹ ਇਹ ਮੈਂ ਪਹਿਲੀ ਵਾਰੀ ਮੁਸ਼ਾਰੇ ਦੇ ਵਿੱਚ ਸਿਆਲਕੋਟ ਨਜ਼ਮ ਪੜ੍ਹੀ, ਜੀ ਤੇ ਉਹ ਜਿਹੜੇ ਬਜ਼ੁਰਗ ਸ਼ਾਇਰ ਸਨ, ਦੂਸਰੇ ਸਨ, ਉਦੋਂ ਲੜਕਪਨ ਸੀ, ਜੀ। ਤੇ ਬੜਾ ਉਹਨਾਂ ਨੇ ਜਿਹੜਾ ਨਾ ਮੈਨੂੰ ਦਾਤ ਦਿੱਤੀ। ਅੱਛਾ ਅਲਵੀ ਸਾਹਿਬ, ਉਹ ਇੱਕ ਤੁਹਾਡੀ ਬੜੀ ਜਗ ਮਸ਼ਹੂਰ ਨਜ਼ਮ ਹੈ, ਹਾਂਜੀ ਬੂਥੀ ਪਾਰਲਰ, ਜਿੱਥੇ ਵੀ ਤੁਸੀਂ ਜਾਂਦੇ ਹੋ ਨਾ ਜੀ, ਹਾਂ ਹਰ ਮੁਸ਼ਾਇਰੇ 'ਚ ਤੁਹਾਡੇ ਕੋਲ ਸਭ ਤੋਂ ਪਹਿਲੇ ਡਿਮਾਂਡ ਕੀਤੀ ਜਾਂਦੀ ਹੈ, ਹਾਂ ਬਲਕਿ ਉਹ ਥੋੜੀ ਜੀ ਕੋਈ ਨੀਮ ਜਿਹੜੀ ਹੈ ਖਵਾਤੀਨ ਦੇ ਖਿਲਾਫ ਤੁਸੀਂ ਲਿਖੀ ਹੈ, ਲੇਕਿਨ ਖਵਾਤੀਨ ਬੜੀ ਡਿਮਾਂਡ ਕਰਦੀਆਂ ਨੇ ਜੀ, ਉਹ ਸੁਣਾਓ ਜੀ ਬੂਥੀ ਪਾਰਲਰ। ਹਾਂਜੀ। ਉਹਦੇ ਵਿੱਚ ਇਹ ਵੇ ਕਿ ਜੀ ਆਪਣਾ ਜਿਹੜੀ ਉਹਦੇ 'ਚ ਟਰਮੀਨੋਲੋਜੀ ਇਸਤੇਮਾਲ ਕੀਤੀ ਗਈ ਹੈ, ਜਿਹੜੀ ਮਾਲੂਮਾਤ ਦਿੱਤੀ ਗਈ ਹੈ, ਵਾਹ ਵਾਹ ਮਸਲਨ ਇੱਕ ਫੀਮੇਲ ਹੈ, ਉਹਦੀ ਮਾਲੂਮਾਤ ਇੱਕ ਮਰਦ ਨੂੰ ਹਾਂ ਹੋਵੇ, ਤੇ ਉਹ ਇੰਸਪਾਇਰਿੰਗ ਹੈ ਵਾਹ ਕਿ ਮਤਲਬ ਉਹਦੇ 'ਚ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇਖਣਾ, ਲੇਕਿਨ ਜਿਸ ਸੰਬੰਧ ਵਾਸਤੇ, ਜਿਸ ਮੈਸੇਜ ਵਾਸਤੇ ਨਜ਼ਮ ਲਿਖੀ ਹੈ, ਉਹ ਨਜ਼ਮ ਦੇ ਆਖਰ ਤੱਕ ਕੋਈ ਰਾਏ ਕਾਇਮ ਨਹੀਂ ਕਰਨੀ। ਵਾਹ ਠੀਕ ਹੈ ਜੀ। ਵਾਹ ਵਾਹ ਔਰ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਜਦੋਂ ਤੁਸੀਂ ਬੂਥੀ ਪਾਰਲਰ, ਜਦੋਂ ਮੈਂ ਕਿਸੇ ਮੁਸ਼ਾਇਰੇ 'ਚ ਪੜ੍ਹਨਾ, ਤੇ ਮੈਂ ਕਹਿੰਦਾ ਵਾਂ ਕਿ ਬਈ ਇਹ ਨਜ਼ਮ ਜਿਹੜੀ ਹੈ ਇਹ ਉਹਨਾਂ ਖਵਾਤੀਨ ਵਾਸਤੇ ਵੀ ਜਿਹੜੀਆਂ ਇਸ ਹਾਲ 'ਚ ਮੌਜੂਦ ਨਹੀਂ। ਨਹੀਂ ਠੀਕ ਹੈ। ਅੱਛਾ ਜੀ, ਉਹ ਬੂਥੀ ਪਾਰਲਰ ਇਹਦੀ ਖਾਸ ਤੌਰ ਤੇ ਤੁਸੀਂ ਜਿਹੜੀ ਇਨਫੋਰਮੇਸ਼ਨ ਹੈ ਮੇਰੇ ਕੋਲ ਬੂਥੀ ਪਾਰਲਰ ਦੀ, ਜੀ, ਔਰ ਖੂਬਸੂਰਤੀ ਇਹ ਹੈ ਕਿ ਮੈਂ ਅਗਰ ਨਜ਼ਰ ਨੂੰ ਕੋਈ ਸਰਨਾਮਾ ਦਿੱਤਾ ਤੇ ਮੈਂ ਉਸ ਸਰਨਾਮੇ ਤੇ ਫੋਕਸ ਕਿਸ ਤਰ੍ਹਾਂ ਕੀਤਾ। ਵਾਹ ਪਲੀਜ਼, ਮੈਂ ਇੱਧਰ ਤੋਂ ਇੱਧਰ ਨਹੀਂ ਹੋਇਆ। ਅਗਰ ਬੂਥੀ ਪਾਰਲਰ ਦਾ ਨਾਮ ਦਿੱਤਾ ਤੇ ਐਸ ਤੂੰ ਅੱਗੇ ਪਿੱਛੇ ਨਹੀਂ ਹੋਇਆ। ਵਾਹ ਵਾਹ, ਬੂਥੀ ਤੇ ਹੀ ਰਹੇ, ਬੂਥੀ ਤੇ ਰਹੇ। ਵਾਹ ਵਾਹ। ਤੇ ਉਹ ਨਜ਼ਮ ਦਾ ਸਰਨਾਮਾ ਬੂਥੀ ਪਾਰਲਰ ਕੇ ਗੰਢਿਆਂ ਨਾਲ ਗੰਢੇਲਾ ਲੱਗਣ, ਸੱਬੇ ਵਾਂਗ ਚੜੇਲਾਂ ਲੱਗਣ। ਹਾਂ ਗੰਢਿਆਂ ਨਾਲ ਗੰਢੇਲਾਂ ਲੱਗਣ, ਸੱਬੇ ਵਾਂਗ ਚੜੇਲਾਂ ਲੱਗਣ, ਜੇ ਨਾ ਹੁਣ ਬਿਊਟੀ ਕਿੱਟਾਂ ਕੁੜੀਆਂ ਲੱਗਣ ਚਾਮ ਚੜਿੱਕਾਂ। ਹਾਂ ਤੇ ਖਾਬਾਂ ਦੇ ਵਿੱਚ ਰੋਜ਼ ਡਰਾਵਣ, ਜੇ ਨਾ ਬੂਥੀ ਪਾਰਲਰ ਜਾਵਣ। ਤੇ ਨਾਲ ਟਵੀਜ਼ਰ ਰੋਜ਼ ਪਲਕਿੰਗ। ਵਾਹ ਵਾਹ ਵਾਹ, ਅੱਛਾ ਇਨਸਟਰੂਮੈਂਟਸ ਸ਼ੁਰੂ ਹੋ ਗਏ। ਹਾਂਜੀ, ਨਾਲ ਟਵੀਜ਼ਰ ਰੋਜ਼ ਪਲਕਿੰਗ ਜਾਂ ਫਿਰ ਧਾਗੇ ਨਾਲ ਥਰੈਡਿੰਗ, ਤੇ ਜਿਬ ਨੂੰ ਦੰਦਾਂ ਹੇਠ ਦਬਾ ਕੇ ਮੁਖ ਤੋਂ ਕੱਕੇ ਵਾਲ ਪਟਾ ਕੇ ਕੰਨਾਂ ਚੋਂ ਨਾ ਧੂੰ ਕਢਾਵਣ, ਜੇ ਨਾ ਬੂਥੀ ਪਾਰਲਰ ਜਾਵਣ। ਵਾਹ ਵਾਹ ਵਾਹ। ਤੇ ਡੀਪ ਸਕਿਨ ਤੇ ਬੇਸ ਬਣਾ ਕੇ ਫੇਸ ਦੇ ਉੱਤੇ ਫੇਸ ਬਣਾ ਕੇ, ਵਾਹ ਵਾਹ, ਡੀਪ ਸਕਿਨ ਤੇ ਬੇਸ ਬਣਾ ਕੇ ਫੇਸ ਦੇ ਉੱਤੇ ਫੇਸ ਬਣਾ ਕੇ, ਲਿਪ ਲਾਈਨਰ ਦੇ ਬਾਰਡਰ ਲਾ ਕੇ, ਆਈ ਲਾਈਨਰ ਇਨ ਆਰਡਰ ਲਾ ਕੇ, ਹਾਂ ਤੇ ਮੁੰਡਿਆਂ ਦੇ ਨਾ ਹੋਸ਼ ਉਡਾਵਣ, ਜੇ ਨਾ ਬੂਥੀ ਪਾਰਲਰ ਜਾਵਣ। ਵਾਹ ਵਾਹ, ਤੇ ਅੱਖੀਆਂ ਦੇ ਵਿੱਚ ਕਜਲਾ ਪਾ ਕੇ, ਪਲਕਾਂ ਤੇ ਮਸਕਾਰਾ ਲਾ ਕੇ, ਆਰਟੀਫੀਸ਼ੀਅਲ ਤਿਲ ਬਣਾ ਕੇ, ਲੇਜ਼ਰ ਦੇ ਨਾਲ ਨੱਕ ਬਣਾ ਕੇ, ਕਦੇ ਕਿਤੋਂ ਨਾ ਨੱਥ ਪਵਾਵਣ, ਜੇ ਨਾ ਬੂਥੀ ਪਾਰਲਰ ਜਾਵਣ। ਵਾਹ ਬਹੁਤ ਅੱਛੇ, ਬਹੁਤ ਤੇ ਅੱਛੇ। ਜਗਤੇ ਨੇ ਜੋ ਹੂਰਾਂ ਬਣੀਆਂ ਆ, ਜੋ ਮੋਤੀ ਚੂਰਾਂ ਬਣੀਆਂ। ਜਗਤੇ ਨੇ ਜੋ ਹੂਰਾਂ ਬਣੀਆਂ ਆ, ਜੋ ਮੋਤੀ ਚੂਰਾਂ ਬਣੀਆਂ। ਮੇਕਅਪ ਬਾਜੂ ਡੈਣਾ ਲੱਗਣ, ਹਬਸ਼ਣ ਹਬਸ਼ਣ ਭੈਣਾਂ ਲੱਗਣ। ਵਾਹ, ਮੇਕਅਪ ਬਾਜੂ ਡੈਣਾ ਲੱਗਣ, ਹਬਸ਼ਣ ਹਬਸ਼ਣ ਭੈਣਾਂ ਲੱਗਣ। ਤੇ ਨੈਣਾ ਨਾਲ ਨਾ ਨੈਣ ਮਿਲਾਵਣ, ਜੇ ਨਾ ਬੂਥੀ ਪਾਰਲਰ ਜਾਵਣ। ਵਾਹ ਵਾਹ। ਤੇ ਰੰਗ ਭਰੰਗੇ ਵਾਲ ਕਰਾ ਕੇ, ਪੈਨਸਲ ਨਾਲ ਬਰੋ ਬਣਵਾ ਕੇ। ਹਾਂ ਰੰਗ ਭਰੰਗੇ ਵਾਲ ਕਰਾ ਕੇ, ਪੈਨਸਲ ਨਾਲ ਬਰੋ ਬਣਵਾ ਕੇ, ਨਾਲ ਬਰਾਈਟਰ ਮੁੱਖ ਚਮਕਾ ਕੇ, ਆਈ ਲੈਸ਼ਜ਼ ਵੀ ਨਕਲੀ ਲਾ ਕੇ। ਹਾਂ, ਆਈ ਲੈਸ਼ਜ਼ ਵੀ ਨਕਲੀ ਲਾ ਕੇ, ਰੂਪ ਦਾ ਵੀ ਨਾ ਰੂਪ ਘਟਾਵਣ, ਜੇ ਨਾ ਬੂਥੀ ਪਾਰਲਰ ਜਾਵਣ। ਵਾਹ ਤੇ ਬਹੁਤ ਪੁੱਸੇ ਹੋਂਠ ਗੁਲਾਬੀ ਕਰਕੇ, ਉੱਤੋਂ ਨੈਣ ਸ਼ਰਾਬੀ ਕਰਕੇ। ਜੀ ਜੀ। ਪੁੱਸੇ ਹੋਂਠ ਗੁਲਾਬੀ ਕਰਕੇ, ਉੱਤੋਂ ਨੈਣ ਸ਼ਰਾਬੀ ਕਰਕੇ। ਆ ਜਿਹੜੇ ਜਾਪਣ ਚਿੱਟੇ ਮੂੰਹ, ਜੇ ਧੋਤੇ ਜਾਣ ਤੇ ਫਿੱਟੇ ਮੂੰਹ। ਆ ਜਿਹੜੇ ਜਾਪਣ ਚਿੱਟੇ ਮੂੰਹ, ਜੇ ਧੋਤੇ ਜਾਣ ਤੇ ਫਿੱਟੇ ਮੂੰਹ। ਤੇ ਨਖਰੇ ਨਾ ਇਹ ਨਾਜ਼ ਵਿਖਾਵਣ, ਜੇ ਨਾ ਬੂਥੀ ਪਾਰਲਰ ਜਾਵਣ। ਵਾਹ ਵਾਹ। ਤੇ ਕੰਨੀ 6-6 ਛੇਦ ਕਰਾ ਕੇ, ਕੰਨੀ 6-6 ਛੇਦ ਕਰਾ ਕੇ, ਟਾਪਸ ਨਾਲੇ ਝੁਮਕੇ ਪਾ ਕੇ। ਤੇ ਨੋਜ਼ ਪਿੰਨ ਦੀ ਪੀੜ ਨੂੰ ਜਰ ਕੇ, ਅੱਖੀਆਂ ਦੇ ਵਿੱਚ ਪਾਣੀ ਭਰ ਕੇ, ਨਾ ਸੁਮਕੇ ਤੇ ਸੁਮਕਾ ਲਾਵਣ, ਜੇ ਨਾ ਬੂਥੀ ਪਾਰਲਰ ਜਾਵਣ। ਵਾਹ। ਤੇ 60 ਸਾਲਾ ਹੁਣ 20 ਦੀ ਲੱਗੇ, ਅੰਮਾ ਧੀ ਹੁਣ ਧੀ ਦੀ ਲੱਗੇ। ਵਾਹ 60 ਸਾਲਾ ਹੁਣ 20 ਦੀ ਲੱਗੇ, ਅੰਮਾ ਧੀ ਹੁਣ ਧੀ ਦੀ ਲੱਗੇ। ਤੇ ਫੇਸ ਜੇ ਓਵਰਲੇ ਨਾ ਹੋਵੇ, ਉੱਤੇ ਜੇ ਸਪਰੇ ਨਾ ਹੋਵੇ। ਵਾਹ ਆ ਪਿੰਪਲ ਰਿੰਕਲ ਨਜ਼ਰੀ ਆਵਣ, ਜੇ ਨਾ ਬੂਥੀ ਪਾਰਲਰ ਜਾਵਣ। ਵਾਹ ਵਾਹ ਵਾਹ। ਤੇ ਗਿੱਠ ਮੁਰੱਬਾ ਮੂੰਹ ਦਾ ਖਰਚਾ, ਗਿੱਠ ਮੁਰੱਬਾ ਮੂੰਹ ਦਾ ਖਰਚਾ ਘਟ ਜਾਵੇ, ਜੇ ਨੂੰਹ ਦਾ ਖਰਚਾ। ਹਾਂ ਗਿੱਠ ਮੁਰੱਬਾ ਮੂੰਹ ਦਾ ਖਰਚਾ ਘਟ ਜਾਵੇ, ਜੇ ਨੂੰਹ ਦਾ ਖਰਚਾ। ਤੇ ਮੇਕਅਪ ਬਾਅਦ ਜੇ ਕਰਨ ਗੁਜ਼ਾਰਾ, ਬੰਦਾ ਕੋਈ ਨਾ ਰਵੇ ਕੁਵਾਰਾ। ਬੱਚੇ ਰੱਜ ਕੇ ਰੋਟੀ ਖਾਵਣ, ਜੇ ਨਾ ਬੂਥੀ ਪਾਰਲਰ। ਜੀ। ਇੱਕ ਇੱਕ ਦੋ ਦੋ ਸ਼ੇਰ
ਕੁਛ ਦੇਖਿਓ ਜੀ ਕਿ ਜਿਹਨੂੰ ਇੱਜ਼ਤ ਰਾਸ ਨਾ ਆਵੇ ਉਹਨੂੰ ਉਹਦੇ ਹਾਲ ਤੇ ਛੱਡੋ। ਛੱਡੋ, ਵਾਹ ਜਿਹਨੂੰ ਇੱਜ਼ਤ ਰਾਸ ਨਾ ਆਵੇ ਉਹਨੂੰ ਉਹਦੇ ਹਾਲ ਤੇ ਛੱਡੋ। ਜਿਹੜਾ ਪਿਛਲੇ ਸਾਲ ਚਵਲ ਸੀ ਉਹਨੂੰ ਅਗਲੇ ਸਾਲ ਤੇ ਛੱਡੋ। ਵਾਹ ਵਾਹ ਵਾਹ, ਬਹੁਤ ਅੱਛਾ, ਬਹੁਤ ਜ਼ਬਰਦਸਤ ਮਸ਼ਵਰਾ ਹੈ। ਹਾਂ ਮਸ਼ਵਰਾ ਹੈ। ਤੇ ਇੱਕ ਸ਼ੇਰ ਹੋਰ ਦੇਖਣਾ ਕਿ ਪਹਿਲੀ ਦੂਜੀ ਤੀਜੀ ਚੌਥੀ ਫੇਰ ਮੁਹੱਬਤ ਹੋ ਸਕਦੀ। ਆਹ ਪਹਿਲੀ ਦੂਜੀ ਤੀਜੀ ਚੌਥੀ ਫੇਰ ਮੁਹੱਬਤ ਹੋ ਸਕਦੀ ਹੈ। ਆ ਥੋੜੀ ਥੋੜੀ ਕਰਕੇ ਵੀ ਤੇ ਢੇਰ ਮੁਹੱਬਤ ਹੋ ਸਕਦੀ। ਵਾਹ ਵਾਹ ਵਾਹ। ਤੇ ਇੱਕ ਦੋ ਤਿੰਨ ਸ਼ੇਰ ਹੋਰ ਦੇਖਣਾ ਕਿ ਹੁਸਨ ਜਵਾਨੀ ਰੁੱਲ ਰੁੱਲ ਗਈ ਏ। ਆਹਾ ਹੁਸਨ ਜਵਾਨੀ ਰੁੱਲ ਰੁੱਲ ਗਈ ਏ, ਇਸ਼ਕ ਮਸ਼ੂਕੀ ਭੁੱਲ ਭੁੱਲ ਗਈ ਏ। ਵਾਹ ਵਾਹ। ਤੇ ਮੈਂ ਜੇ ਟਿੰਡ ਲਿਸ਼ਕਾਈ ਫਿਰਨਾ ਉਹਦੀ ਗੁੱਤ ਵੀ ਖੁੱਲ ਖੁੱਲ ਗਈ ਏ। ਵਾਹ ਵਾਹ ਵਾਹ, ਬਹੁਤ ਅੱਛਾ। ਮੈਂ ਜੇ ਟਿੰਡ ਲਿਸ਼ਕਾਈ ਫਿਰਨਾ ਉਹਦੀ ਗੁੱਤ ਵੀ ਖੁੱਲ ਖੁੱਲ ਗਈ ਏ। ਤੇ ਕੀ ਦੱਸਾਂ ਹੁਣ ਢਿੱਡ ਦੀ ਗੱਲ ਮੈਂ, ਆਹ ਕੀ ਦੱਸਾਂ ਹੁਣ ਢਿੱਡ ਦੀ ਗੱਲ ਮੈਂ, ਇਹ ਢਿੱਡੀ ਸੀ ਜੋ ਫੁੱਲ ਫੁੱਲ ਗਈ ਏ। ਵਾਹ 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 ਵਾਹ। ਐਸੇ ਤਰ੍ਹਾਂ ਹੀ ਹੋਰ ਜਿਹੜਾ ਕੋਈ ਮੈਨੂੰ ਜ਼ਬਾਨੀ ਕਲਾਮ ਯਾਦ ਹੈ, ਇੱਕ ਲਾਵਾਰਸ ਕੁੱਤਾ। ਜੀ ਜੀ। ਤੇ ਉਹਦੇ ਪਿੱਛੇ ਇੱਕ ਛੋਟਾ ਜਿਹਾ ਵਾਕਿਆ ਹੈ, ਲੇਕਿਨ ਉਹ ਮੈਂ ਵਾਕਿਆ ਨੂੰ ਹੀ ਜਿਹੜਾ ਨਾ ਕਲਮਬੰਦ ਕੀਤਾ ਹੈ ਕਿ ਬੂਹੇ ਅੱਗੇ ਸਾਡੇ ਇੱਕ ਕੁੱਤਾ ਮੋਇਆ ਹੋਇਆ ਸੀ। ਨਜ਼ਮ ਦਾ ਸਰਨਾਮਾ ਲਾਵਾਰਸ ਕੁੱਤਾ। ਕਿ ਬੂਹੇ ਅੱਗੇ ਸਾਡੇ ਇੱਕ ਕੁੱਤਾ ਮੋਇਆ ਹੋਇਆ ਸੀ, ਪਤਾ ਨਹੀਂ ਜੀ ਉਹਦੇ ਨਾਲ ਹਾਦਸਾ ਕੀ ਹੋਇਆ ਸੀ। ਕੀ ਆ ਮੈਨੂੰ ਉਸੇ ਵੇਲੇ ਫੋਨ ਸੀ ਮਿਲਾਇਆ, ਮੈਂ ਕਿੱਸਾ ਸਾਰਾ ਕੁੱਤੇ ਦੀ ਸੀ ਲਾਸ਼ ਦਾ ਸੁਣਾਇਆ ਮੈਂ। ਤੇ ਮਿੰਨਤਾਂ ਮੈਂ ਕੀਤੀਆਂ ਕੋਈ ਬੰਦਾ ਭਜਵਾ ਦਿਓ, ਘਰ ਸਾਡੇ ਅੱਗੂ ਮੋਇਆ ਕੁੱਤਾ ਚਕਵਾ। ਵਾਹ। ਤੇ ਸੁਣ ਕੇ ਤੇ ਗੱਲ ਮੇਰੀ ਟੁੱਟ ਕੇ ਉਹ ਪੈ ਗਿਆ, ਗੁੱਸੇ ਵਿੱਚ ਖੋਰੇ ਮੈਨੂੰ ਕਿੰਨਾ ਕੁਝ ਕਹਿ ਗਿਆ ਜੀ। ਤੇ ਕਹਿਣ ਲੱਗਾ ਮਰ ਜਾਏ ਤੇ ਕੁੱਤਾ ਕਿਹੜਾ ਵੱਢਦਾ ਏ। ਆਹ ਕਹਿਣ ਲੱਗਾ ਮਰ ਜਾਏ ਤੇ ਕੁੱਤਾ ਕਿਹੜਾ ਵੱਢਦਾ ਏ, ਇੰਨਾ ਜਿੰਨਾ ਕੰਮ ਬੰਦਾ ਆਪ ਕਰ ਛੱਡਦਾ ਏ। ਤੇ 2 ਫੁੱਟ ਟੋਇਆ ਕੱਢ ਉਸ ਨੂੰ ਤੂੰ ਦੱਬ ਦੇ, ਕਰਨਾ ਖਰਾਬ ਤੂੰ ਦਿਮਾਗ ਸਾਡੇ ਸਭ ਦੇ। ਤੇ ਬੋਲਿਆ ਮੈਂ ਅੱਗੂ ਸਰ ਗੱਲ ਤੁਹਾਡੀ ਠੀਕ ਏ, ਕੁੱਤੇ ਨੂੰ ਜੇ ਦੱਬਣੇ ਦੀ ਮੈਨੂੰ ਹੀ ਫਟੀਕ ਏ, ਲਾਵਾਰਸ ਕਰਕੇ ਤੇ ਮੈਂ ਵੀ ਦੱਬ ਸਕਣਾ, ਸੋਚਿਆ ਸੀ ਪਹਿਲਾਂ ਇਹਦੇ ਵਾਰਸਾਂ ਨੂੰ ਦੱਸ। ਵਾਹ ਵਾਹ ਵਾਹ। ਇੱਕ ਹੋਰ ਨਜ਼ਮ ਜਿਹੜੀ ਹੈ ਉਹ ਮੇਰੇ ਚੁੱਕੇ ਜਿੱਦਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਜੀ ਪਲੀਜ਼ ਹਾਲਾਤੇ ਹਾਜ਼ਰਾ ਦੇ ਉੱਤੇ, ਉਹਨਾਂ ਤੇ ਮੈਂ ਜ਼ਿਆਦਾ ਲਿਖਣਾ। ਇੱਕ ਨਜ਼ਮ ਹੈ ਫੇਸਬੁੱਕ। ਅੱਛਾ ਜੀ। ਤੁਸੀਂ ਜੋ ਇਹ ਸਭ ਦੇਖਣਾ ਹੈ ਕਿ ਫੇਸਬੁੱਕ ਦੇ ਵਿੱਚ ਜਿੰਨੀ ਟਰਮੀਨੋਲੋਜੀ ਇਸਤੇਮਾਲ ਹੁੰਦੀ ਉਹ ਅੰਗਰੇਜ਼ੀ ਦੇ ਲਫ਼ਜ਼ ਨੇ। ਵਾਹ ਵਾਹ। ਔਰ ਪੰਜਾਬੀ ਦੇ ਵਿੱਚ ਉਹਨਾਂ ਲਫ਼ਜ਼ਾਂ ਨੂੰ ਵਜ਼ਨ ਬਹਿਰ ਚ ਲਿਆ ਕੇ ਔਰ ਇੱਕ ਮੈਸੇਜ ਦੇਣਾ। ਫੇਕ ਆਈਡੀਜ਼ ਬਣੇ ਨੇ, ਬੱਚੀਆਂ ਬੱਚੇ ਲੱਗੇ ਨੇ, ਉਹ ਜਿਹੜੇ ਆਈਡੀ ਦੇ ਉੱਤੇ ਕੁੜੀ ਦੀ ਤਸਵੀਰ ਲੱਗੀ ਹੁੰਦੀ ਉਹਦੇ ਪਿੱਛੇ ਮੁੰਡਾ ਹੁੰਦਾ, ਤੇ ਜਿਹੜੇ ਆਈਡੀ ਤੇ ਮੁੰਡੇ ਦੀ ਫੋਟੋ ਹੁੰਦੀ ਉਹਦੇ ਪਿੱਛੇ ਕੁੜੀ ਹੁੰਦੀ। ਇਸ ਤਰ੍ਹਾਂ ਹੀ ਠੀਕ ਹੈ। ਤੇ ਉਹ ਫਿਰ ਜਦੋਂ ਗੱਲ ਖੁੱਲ੍ਹਦੀ ਏ ਤੇ ਉਹ ਕਿਸ ਤਰ੍ਹਾਂ ਮਤਲਬ ਉਹਦਾ ਹੁੰਦਾ ਹੈ ਕਿ ਉਹ ਕਹਿੰਦਾ ਕਿ ਫੇਸਬੁੱਕ ਕਿ ਖੁੱਲ੍ਹ ਗਈ ਇਹ ਗੱਲ ਤੇ ਮੈਂ ਕਰਨਾ ਵਾ ਖੁੱਲ੍ਹ ਕੇ, ਹੋਇਆ ਸੀ ਪਿਆਰ ਮੈਨੂੰ ਇੱਕ ਵਾਰੀ ਭੁੱਲ ਕੇ। ਹਾਏ ਹਾਏ। ਖੁੱਲ ਗਈ ਇਹ ਗੱਲ ਤੇ ਮੈਂ ਕਰਨਾ ਵਾ ਖੁੱਲ ਕੇ, ਹੋਇਆ ਸੀ ਪਿਆਰ ਮੈਨੂੰ ਇੱਕ ਵਾਰੀ ਭੁੱਲ ਕੇ। ਤੇ ਫੇਸਬੁੱਕ ਉੱਤੇ ਇੱਕ ਮਿਲ ਗਈ ਫਰੈਂਡ ਸੀ, ਸੋਹਣੀ ਸੀ ਜੀ ਇੰਨੀ ਕਿ ਉਹ ਸੋਹਣੀਆਂ ਦੀ ਐਂਡ ਸੀ। ਤੇ ਫਾਈਂਡ ਫਰੈਂਡ ਵਿੱਚ ਉਹਨੂੰ ਸੀ ਮੈਂ ਲੱਭਿਆ, ਕਵਰ ਫੋਟੋ ਵੇਖ ਤੀਰ ਦਿਲ ਤੇ ਆ ਵਜਿਆ, ਤੇ ਕੀਤੀ ਕਨਫਰਮ ਉਹਨੇ ਮੇਰੀ ਰਿਕਵੈਸਟ ਸੀ, ਮੂਚਲ ਫਰੈਂਡਸ ਵਿੱਚੋਂ ਸਭਨਾਂ ਤੋਂ ਬੈਸਟ ਸੀ। ਵਾਹ ਵਾਹ। ਲੱਟੂ ਤੇ ਸ਼ਦਾਈ ਹੋਇਆ ਉਹਦੀ ਪ੍ਰੋਫਾਈਲ ਤੇ, ਗੱਪ ਸ਼ੱਪ ਕਦੀ ਹੁੰਦੀ ਸੀ ਮੋਬਾਈਲ ਤੇ ਚੈਟ ਬਾਕਸ ਵਿੱਚ ਜਾ ਕੇ ਗੱਲ ਨੂੰ ਵਧਾ ਲਿਆ, ਕਾਲ ਨਹੀਂ ਸੀ ਸੁਣਦੀ ਮੈਂ ਮੈਸੇਜਾਂ ਤੇ ਲਾ ਲਿਆ। ਤੇ ਹਰ ਵੇਲੇ ਕਰਦੇ ਸਾਂ SMS ਰੱਜ ਕੇ, ਰਾਤਾਂ ਨੂੰ ਰਜ਼ਾਈਆਂ ਵਿੱਚ ਸਿਰ ਮੂੰਹ ਕੱਜ ਕੇ। ਤੇ ਕਹਿੰਦੀ ਸੀ ਉਹ ਜਾਨ ਤੇ ਮੈਂ ਜਾਨੀ ਉਹਨੂੰ ਕਹਿੰਦਾ ਸਾਂ, ਆਨਲਾਈਨ ਉਹਦੀਆਂ ਖਿਆਲਾਂ ਵਿੱਚ ਰਹਿੰਦਾ ਸਾਂ। ਵਾਹ ਵਾਹ। ਕਹਿੰਦੀ ਸੀ ਉਹ ਜਾਨ ਤੇ ਮੈਂ ਜਾਨੀ ਉਹਨੂੰ ਕਹਿੰਦਾ ਸਾਂ, ਆਨਲਾਈਨ ਉਹਦੇ ਖਿਆਲਾਂ ਵਿੱਚ ਰਹਿੰਦਾ ਸਾਂ। ਤੇ ਐਲਬਮ ਸਾਡਿਆਂ ਚ ਦੂਸਰਾ ਨਾ ਕੋਈ ਸੀ, ਆਈਡੀ ਤੇ ਪ੍ਰਾਈਵੇਸੀ ਦੋਵਾਂ ਲਾਈ ਹੋਈ ਸੀ। ਵਾਹ ਵਾਹ। ਤੇ ਸ਼ੇਅਰ ਵਿਦ ਕਰਦੀ ਜੋ ਵੀਡੀਓ ਕਮਾਲ ਸੀ, 400 ਦੀ ਦੁਨੀਆ ਤੇ ਆਪਣੀ ਮਿਸਾਲ ਸੀ। ਤੇ ਦੱਸਾਂ ਕਿ ਮੈਂ ਕਿੰਨੇ ਮੈਨੂੰ ਕੀਤਾ ਬਰਬਾਦ ਏ, ਮੈਂ ਵਾਂ ਸਿਆਲ ਕੋਟੀ ਲਾਹੌਰ ਆਬਾਦ ਏ। ਤੇ ਇੱਕ ਦਿਨ ਖੋਰੇ ਸਾਰੀ ਗੱਲ ਕਿਵੇਂ ਖੁੱਲ ਗਈ, ਰਿੱਧੀ ਸੀ ਜੋ ਖੀਰ ਸਾਰੀ ਗਲਮੇ ਚ ਡੁੱਲ ਗਈ। ਤੇ ਬੀਤੀ ਹੋਈ ਰੁੱਤ ਮਸਤਾਨੀ ਦੀਆਂ ਫੋਟੋਆਂ, ਕਰਦੀ ਸੀ ਟੈਗ ਉਹ ਜਵਾਨੀ ਦੀਆਂ ਫੋਟੋਆਂ। ਤੇ ਮੇਰੇ ਨਾਲ ਸ਼ਾਦੀ ਲਈ ਨਾ ਕੀਤੀ ਉਸ ਹਾਂ ਸੀ, ਸ਼ੋਦੀ ਤੇ ਕਮੀਨੀ 8 ਬੱਚਿਆਂ ਦੀ ਮਾਂ ਸੀ। ਵਾਹ 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 ਵਾਹ। ਬੜੀ ਜ਼ਬਰਦਸਤ ਹਜ਼ੂਰ ਤੁਸੀਂ ਅਕਾਸੀ ਕੀਤੀ, ਔਰ ਬਿਲਕੁਲ ਇਸ ਤਰ੍ਹਾਂ ਹੀ ਚੱਲ ਰਿਹਾ, ਇਸ ਤਰ੍ਹਾਂ ਹੀ ਹੋ ਰਿਹਾ ਜੀ। ਤੇ ਵਾਹ ਵਾਹ।
ਉਹ ਗੱਲ ਉਹੀ ਮੈਂ ਕਰ ਰਿਹਾ ਸੀ ਕਿ ਇਹ ਮੇਰਾ ਖਾਸ ਫੋਕਸ ਹੁੰਦਾ ਕਿ ਸੁਣਨ ਵਾਲਾ ਇਹ ਕਵੇ ਕਿ ਹੁੰਦਾ ਹੈ ਜੀ। ਹਾਂਜੀ ਹਾਂ, ਸਰ, ਮੈਂ ਬਲਕਿ ਜਿਹੜਾ ਇਬਤਦਾਈਆ ਬਿਆਨ ਕੀਤਾ ਤੁਹਾਡੇ ਹਜ਼ੂਰ ਵਿੱਚ, ਮੈਂ ਉਹੀ ਕੀਤਾ ਨਾ ਜੀ ਕਿ ਬਿਲਕੁਲ ਸੱਚੀਆਂ ਗੱਲਾਂ ਕਰਦੇ ਨੇ ਸਾਡੇ ਮਿਜ਼ਾਹ ਨਗਾਰ, ਹਾਂ, ਲੇਕਿਨ ਉਹ ਚੂੰਕਿ ਸ਼ੂਗਰ ਕੋਟਡ ਕਰਕੇ ਕਰਦੇ ਨੇ ਹਾਂ, ਤੇ ਉਹ ਮਲਫੂਫ ਹੋ ਜਾਂਦੀਆਂ ਨੇ, ਉਹ ਹੱਥ ਵੀ ਨਹੀਂ ਛੱਡਦੇ, ਲਿਫਾਫੇ 'ਚ ਵੀ ਪੈ ਗਈਆਂ ਹੁੰਦੀਆਂ। ਹਾਂ, ਤੇ ਬਿਲਕੁਲ ਜੀ। ਅਗਲਾ ਜਿਹੜਾ ਨਾ ਉਹ ਉਲਟਾ, ਉਹ ਮੁਜਰਮ ਵੀ ਹੋਵੇ ਨਾ ਜੀ, ਤੇ ਹਾਂ। ਉਹ ਮੁਸਕਰਾਉਣ ਤੇ ਮਜਬੂਰ ਹੋ ਜਾਂਦਾ। ਮਜਬੂਰ ਹੋ ਜਾਂਦਾ ਇਹ ਹੈ। ਬੜਾ ਇੱਕ ਖੂਬਸੂਰਤ ਅੰਗ ਹੈ। ਹਾਂ, ਵੇਖੋ ਨਾ, ਕਿਸੇ ਨੂੰ ਇਸ ਢੰਗ ਨਾਲ ਉਹਦੀ ਸਲਾਹ ਕਰਨੀ ਹਾਂ, ਕਿ ਉਹਨੂੰ ਗਿਰਾਂ ਵੀ ਨਾ ਗੁਜ਼ਰੇ, ਹਾਂ, ਉਹਨੂੰ ਭੈੜੀ ਵੀ ਨਾ ਲੱਗੇ, ਭੈੜੀ। ਇਹ ਬੜਾ ਖੂਬਸੂਰਤ ਸਾਡੇ ਮਿਜ਼ਾਹ ਨਗਾਰ ਜਿਹੜੇ ਅਹਬਾਬ ਨੇ, ਬਸ਼ਮੂਲ ਤੁਹਾਡੇ, ਇਹ ਸਾਰਾ ਉਹਨਾਂ ਦਾ ਬੜਾ ਵੱਡਾ ਕ੍ਰੈਡਿਟ ਹੈ। ਜੀ ਬਿਲਕੁਲ। ਦੇਖੋ ਨਾ, ਉਹ ਇਸਲਾਹੇ ਉਮਤ ਦਾ, ਇਸਲਾਹੇ ਕੌਮ ਦਾ ਹਾਂ, ਇੱਕ ਬੜਾ ਅਜ਼ੀਮ ਫਰਜ਼ ਨਿਭਾ ਰਹੇ ਨੇ, ਬਿਲਕੁਲ। ਲੇਕਿਨ ਬੜੇ ਹਲਕੇ ਫੁਲਕੇ ਹਲਕੇ ਅੰਦਾਜ਼ ਫੁਲਕੇ ਹੈ। ਅੰਦਾਜ਼। ਇਸੇ ਤਰ੍ਹਾਂ ਹੀ ਆ, ਦੇਖੋ ਜੀ, ਅਸੀਂ ਅੱਜ ਕੱਲ ਬੱਚਿਆਂ ਨੂੰ, ਮੈਂ ਜੀ ਚੁੱਕਿਆ ਇੱਕ ਐਜੂਕੇਸ਼ਨਿਸਟ ਹਾਂ, ਜੀ ਮੇਰੇ ਕੋਲ ਸਵਾਲ ਕੀਤਾ ਗਿਆ ਕਿ ਬੱਚੇ ਜਿਹੜੇ ਨੇ ਉਹ ਤਾਲੀਮ ਦੀ ਤਰਫ ਉਹਨਾਂ ਦਾ ਰੁਝਾਨ ਨਹੀਂ, ਰਾਗਬ ਨਹੀਂ ਹੁੰਦੇ ਰਾਗਬ ਨਹੀਂ, ਜੀ। ਜਿਹੜੇ ਨੇ ਉਹ ਯੂਨੀਵਰਸਿਟੀਜ਼ 'ਚ ਦੇਖ ਲਓ, ਕਾਲਜਿਸ 'ਚ ਦੇਖ ਲਓ, ਬੱਚੇ ਜਿਹੜੇ ਨੇ ਉਹ ਆਪਣੇ ਸ਼ੌਕ ਨਾਲ ਨਹੀਂ ਪੜ੍ਹ ਰਹੇ, ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਾਲਜ ਯੂਨੀਵਰਸਿਟੀਆਂ 'ਚ ਜਾਣ ਵਾਸਤੇ, ਸਕੂਲਾਂ 'ਚ ਜਾਣ ਵਾਸਤੇ। ਤੇ ਮੈਂ ਕਿਹਾ ਯਾਰ ਅਸੀਂ ਬੱਚਿਆਂ ਨੂੰ ਦੇ ਕੀ ਰਹੇ ਹਾਂ, ਇੰਸਪੀਰੇਸ਼ਨ ਕੀ ਦੇ ਰਹੇ ਹਾਂ ਐਜੂਕੇਸ਼ਨ ਤੋਂ। ਵਾਹ ਵਾਹ, ਐਜੂਕੇਸ਼ਨ ਦੇਖੋ, ਕੋਈ ਵੀ ਬੰਦਾ ਜਿਹੜਾ ਹੈ ਉਹ ਰਾਗਬ ਤਾਂ ਹੁੰਦਾ ਜਦੋਂ ਉਹਨੂੰ ਕੋਈ ਇੰਸਪੀਰੇਸ਼ਨ ਅੱਛੀ ਦਿੱਤੀ ਜਾਂਦੀ। ਹਾਂ ਅਸੀਂ ਜਦੋਂ ਉਹਨਾਂ ਨੂੰ ਇੰਸਪੀਰੇਸ਼ਨ ਇਹ ਦੇ ਰਹੇ ਆ ਕਿ ਜੀ ਟਿਕਟਾਕ ਦਾ ਅਕਾਊਂਟ ਬਣਾਓ, ਟਿਕਟਾਕ ਤੇ ਪੈਸੇ ਆਉਂਦੇ ਨੇ, ਹਾਂ ਠੀਕ ਹੈ, ਉਹਦੇ ਤੋਂ ਪੈਸੇ ਕਮਾਏ ਜਾ ਸਕਦੇ ਨੇ, ਉਹਦੇ ਤੇ ਤੁਹਾਡੇ ਜਿਹੜੇ ਲਾਈਕ ਸ਼ੇਅਰ ਇਹ ਜਿਹੜੇ ਨੇ ਜਦੋਂ ਵੱਧਦੇ ਨੇ ਤੇ ਤੁਹਾਡੇ ਜਿਹੜੇ ਨੇ ਉਹ ਤੁਸੀਂ ਮੋਨੇਟਾਈਜ਼ ਹੋ ਜਾਂਦੇ ਹੋ ਤੇ ਫਿਰ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ। ਉਹ ਬੱਚੇ ਦੇ ਹੱਥ 'ਚ ਮੋਬਾਈਲ ਏ, ਉਹ ਉੱਥੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਅਸੀਂ ਇੰਸਪੀਰੇਸ਼ਨ ਹੀ ਨਹੀਂ ਆ ਦੇ ਰਹੇ ਕਿ ਤੂੰ ਕਿਤਾਬਾਂ ਪੜ੍ਹ, ਠੀਕ ਹੈ, ਤੂੰ ਮੁਤਾਲਿਆ ਕਰ, ਤੂੰ ਜਿਹੜਾ ਨਾ ਅੱਛੀ ਤਾਲੀਮ ਹਾਸਲ ਕਰ। ਔਰ ਤੁਹਾਡੀ ਇਹ ਤਾਲੀਮ ਦਾ ਜਿਹੜਾ ਮਿਆਰ ਹੁਣ ਜਿਹੜਾ ਡਾਊਨ ਹੋ ਰਿਹਾ, ਉਹਦੀ ਵਜ੍ਹਾ ਸਿਰਫ ਇਹ ਮੋਬਾਈਲ ਹੈ, ਸੋਸ਼ਲ ਮੀਡੀਆ। ਸੋਸ਼ਲ ਮੀਡੀਆ। ਸਰ ਤੁਸੀਂ ਦੇਖੋ ਨਾ ਕਿ ਅਗਰ ਡਾਕਟਰ ਇਸਰਾਰ ਅਹਿਮਦ ਸਾਹਿਬ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਰਹੇ ਨੇ, ਹਾਂ, ਡਾਕਟਰ ਜ਼ਾਕਰ ਨਾਇਕ ਸਾਹਿਬ ਜਾਂ ਹੋਰ ਬੜੇ ਬੜੇ ਤੁਹਾਡੇ ਵਰਗੇ ਪੜ੍ਹੇ ਲਿਖੇ ਹਾਂ, ਵੱਡੇ ਐਜੂਕੇਸ਼ਨਿਸਟ ਤੁਸੀਂ ਫਰਮਾਇਆ ਆਪਣੇ ਆਪ ਨੂੰ, ਮੁਅੱਲਮੀਨ ਹਜ਼ਰਾਤ ਜਿਹੜੇ ਨੇ ਸਰ, ਉਹ ਤੇ ਇਹਦੇ ਨਾਲ ਬਹੁਤ ਵੱਡਾ ਇਨਸਾਨੀਅਤ ਦੇ ਉੱਤੇ ਇਹਸਾਨ ਵੀ ਤੇ ਕਰ ਰਹੇ ਨੇ, ਆਸਾਨ ਵੀ ਕਰ ਰਹੇ ਨੇ, ਲੇਕਿਨ ਇੱਕ ਨੀਮ ਖਵਾਂਦਾ ਜਿਹਾ ਬੰਦਾ, ਹਾਂ, ਜਿਹਨੂੰ ਗੱਲ ਕਰਨ ਦਾ ਹਾਲੀ ਪੂਰਾ ਸਲੀਕਾ ਚੱਜ ਵੀ ਨਹੀਂ ਹੈ, ਹਾਂ, ਤੇ ਉਹ ਅਗਰ ਆਪਣਾ ਇੱਕ ਬਣਾ ਕੇ ਹਾਂ, ਅਕਾਊਂਟ ਦੇ ਉੱਤੇ ਸ਼ੁਰੂ ਹੋ ਜਾਵੇ ਤੇ ਉਹ ਫਿਰ ਔਰ ਉਹਦੇ 'ਚ ਮੈਂ ਨਾ ਇੱਕ ਸਾਡੀਆਂ ਹੁਣ ਦੁਆਵਾਂ ਬਦਲ ਗਈਆਂ। ਹਾਂ, ਪਹਿਲਾਂ ਅਸੀਂ ਦੁਆਵਾਂ ਹੋਰ ਕਰਦੇ ਸਾਂ, ਆਇਆ ਹੁਣ ਜਿਹੜੀਆਂ ਨੇ ਉਹ ਸਾਡੀਆਂ ਦੁਆਵਾਂ ਵੀ ਵਕਤ ਦੇ ਨਾਲ ਨਾਲ ਬਦਲ ਗਈਆਂ ਨੇ। ਔਰ ਇੱਕ ਟਿਕਟਾਕਰ ਜਿਹੜਾ ਉਹ ਕੀ ਦੁਆਵਾਂ ਕਰ ਰਿਹਾ, ਪਲੀਜ਼ ਸੁਣਾਓ। ਠੀਕ ਹੈ ਜੀ। ਜੀ ਟਿਕਟਾਕਰ ਦੀ ਦੁਆ, ਜੀ, ਕਹਿੰਦਾ ਅੱਲਾ ਜੀ ਹੁਣ ਕਰਮ ਕਮਾ ਦੇ, ਵਾਹ ਫਾਲੋ ਲਾਈਕ ਤੇ ਸ਼ੇਅਰ ਵਧਾ ਦੇ। ਵਾਹ ਵਾਹ, ਅੱਲਾ ਜੀ ਹੁਣ ਕਰਮ ਕਮਾ ਦੇ, ਫਾਲੋ ਲਾਈਕ ਤੇ ਸ਼ੇਅਰ ਵਧਾ ਦੇ, ਫਾਰ ਯੂ ਤੇ ਵੀਡੀਓ ਜਾਵੇ, ਟਿਕਟਾਕ ਤੋਂ ਇਨਕਮ ਆਵੇ, ਰੱਬਾ ਖਾਲੀ ਝੋਲੀ ਭਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਵਾਹ ਇੱਕ ਦੋ ਵੀਡੀਓ ਵਾਇਰਲ ਕਰ ਦੇ, ਤੇ ਸ਼ਾਮ ਸਵੇਰੇ ਕਰਾਂ ਦੁਆਵਾਂ ਮਿਲੀਅਨ ਵਿੱਚ ਵਿਊਜ਼ ਮੈਂ ਪਾਵਾਂ, ਸ਼ਾਮ ਸਵੇਰੇ ਕਰਾਂ ਦੁਆਵਾਂ ਮਿਲੀਅਨ ਵਿੱਚ ਵਿਊਜ਼ ਮੈਂ ਪਾਵਾਂ, ਕਰਦੇ ਕਰਮ ਵਿਲਾਗਾਂ ਉੱਤੇ ਅਸੀਂ ਵੀ ਹੋਈਏ ਵਾਇਰਲ ਸੁੱਤੇ, ਤੇ ਤੂੰ ਜੇ ਚਾਹਵੇਂ ਡੁੱਬੇ ਧਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਤੇ ਰੱਬਾ ਆਈਫੋਨ ਤੇ ਹੋਵੇ, ਰੱਬਾ ਆਈਫੋਨ ਤੇ ਹੋਵੇ, ਦਿਲ ਨੂੰ ਜ਼ਰਾ ਸਕੂਨ ਤੇ ਹੋਵੇ, ਤੇ ਇੰਜ ਦੀ ਵੀਡੀਓ ਰੋਜ਼ ਬਣਾਵਾਂ, ਜੰਗਲ ਦੇ ਵਿੱਚ ਅੱਗ ਮੈਂ ਲਾਵਾਂ, ਵਾਹ, ਤੇ ਭਾਵੇਂ ਰਿਸ਼ਤੇਦਾਰ ਨਹੀਂ ਜਰਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਤੇ YouTube ਤੇ ਧੁੰਮਾਂ ਮੱਚਣ, ਨਿੱਕੇ ਵੱਡੇ ਵੇਖ ਕੇ ਨੱਚਣ, ਕੁੜੀਆਂ ਮੁੰਡੇ ਕਰਨ ਡਰਾਮੇ, ਬੱਚੇ ਬਾਬੇ ਮਾਝੇ ਗਾਮੇ, ਤੇ ਰੱਬਾ ਸਾਰੇ ਰੌਲੇ ਜ਼ਰਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਰੱਬਾ ਸਾਰੇ ਰੌਲੇ ਜ਼ਰਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਤੇ ਮੈਨੂੰ ਰੋਜ਼ ਰਿਪੋਰਟਾਂ ਵੱਜਣ, ਅੱਖੋਂ ਓਲੇ ਵੈਰੀ ਸੱਜਣ, ਯਾਰ ਅਕਾਊਂਟ ਨੇ ਬੈਨ ਕਰਾਂਦੇ, ਉੱਤੋਂ ਉਲਟ ਸਟੇਟਸ ਲਾਂਦੇ, ਤੇ ਭੁੱਖੇ ਵੇਖ ਕੇ ਰੱਜੇ ਮਰਦੇ, ਇੱਕ ਦੋ ਵੀਡੀਓ ਵਾਇਰਲ ਕਰਦੇ। ਤੇ ਕਹਿੰਦਾ ਕਿ ਹੋਰ ਕੋਈ ਵੀ ਕੰਮ ਨਹੀਂ ਮੈਨੂੰ, ਦੱਸਾਂ ਕੀ ਮਜਬੂਰੀ ਤੈਨੂੰ, ਤੇ ਮੋਨੋਟਾਈਜ਼ ਤੂੰ ਕਰਦੇ, ਰੱਬਾ ਰਾਜ਼ੀ ਹੋਵਣ ਅੰਮਾ ਅੱਬਾ, ਉਹ ਮੈਨੂੰ ਵੀ ਕੁਝ ਮੰਨਣ ਘਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਮੈਨੂੰ ਵੀ ਕੁਝ ਮੰਨਣ ਘਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਤੇ ਕੰਮ ਹੋਵੇ ਕੋਈ ਨਾ ਪੈਂਡਿੰਗ ਵੀਡੀਓ, ਸਾਰੇ ਹੀ ਹੋਣ ਟ੍ਰੈਂਡਿੰਗ ਵੀਡੀਓ, ਮੋਨੋਟਾਈਜ਼ ਤੂੰ ਕਰਦੇ, ਰੱਬਾ ਰਾਜ਼ੀ ਹੋਵਣ ਅੰਮਾ ਅੱਬਾ,
ਮੈਨੂੰ ਵੀ ਕੁਝ ਮੰਨਣ ਘਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ ਵਾਹ ਵਾਹ। ਤੇ ਕੰਮ ਕੋਈ ਵੀ ਹੋਰ ਨੇ, ਮੈਨੂੰ ਦੱਸਾਂ ਕੀ ਮਜਬੂਰੀ ਤੈਨੂੰ। ਹੂੰ ਟਿਕਟਾਕਰ ਦਾ ਮਾਰਜਨ ਦੇਖਣਾ, ਕਹਿੰਦਾ ਕੰਮ ਕੋਈ ਵੀ ਹੋਰ ਨੇ, ਮੈਨੂੰ ਦੱਸਾਂ ਕੀ ਮਜਬੂਰੀ ਤੈਨੂੰ, ਘਰ ਚੋਂ ਭੁੱਖ ਮਕਾਣਾ ਚਾਹਨਾ, ਦੇਸ਼ ਦਾ ਕਰਜ਼ਾ ਲਾਣਾ ਚਾਹਨਾ। ਵਾਹ। ਘਰ ਚੋਂ ਭੁੱਖ ਮਕਾਣਾ ਚਾਹਨਾ, ਦੇਸ਼ ਦਾ ਕਰਜ਼ਾ ਲਾਣਾ ਚਾਹਨਾ, ਤੇ ਆਸਫ ਨੂੰ ਸਰਖਾਬੀ ਭਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ, ਇੱਕ ਦੋ ਵੀਡੀਓ ਵਾਇਰਲ ਕਰ ਦੇ। ਵਾਹ ਵਾਹ ਵਾਹ, ਬਹੁਤ ਅੱਛਾ ਬਹੁਤ ਅੱਛਾ। ਔਰ ਇਹ ਜਿਹੜਾ ਨਾ ਜੀ ਦਰ ਪਰਦਾ ਜਿਹੜੀ ਤੁਸੀਂ ਸਲਾਹ ਕਰ ਰਹੇ ਹੋ, ਉਹਦੇ ਵਿੱਚੋਂ ਇੱਕ ਦੇਖੋ ਨਾ, ਤੁਹਾਡਾ ਚੂੰਕਿ ਸ਼ੋਭਾ ਹੀ, ਤੁਹਾਡਾ ਪੇਸ਼ਾ ਹੀ ਤਾਲੀਮੋ ਤਦਰੀਸ ਹੈ, ਔਰ ਮੈਂ ਤੇ ਦੇਖਿਆ ਕਿ ਤੁਹਾਡੀ ਮਾਸ਼ਾਅੱਲਾ ਬੜੀ ਗੁਦਗੁਦਾਨ ਵਾਲੀ ਸ਼ਾਇਰੀ ਹੈ ਵੀ ਮਜ਼ਾਈਆ, ਬੜੀ ਦਿਲ ਨੂੰ ਖੁਸ਼ ਵੀ ਕਰਦੀ ਹੈ, ਲੇਕਿਨ ਤੁਸੀਂ ਉਹ ਤਾਲੀਮੋ ਤਦਰੀਸ ਵਾਲਾ ਪਹਿਲੂ ਨਹੀਂ ਆਪਣੇ ਹੱਥੋਂ ਛੱਡਦੇ। ਨੌਜਵਾਨਾਂ ਨੂੰ, ਸਾਡੀ ਯੂਥ ਨੂੰ, ਸਾਡੇ ਅੱਜ ਕੱਲ੍ਹ ਦੇ ਤਾਲਬ ਇਲਮ ਨੂੰ, ਜਿਹੜੇ ਮੁੰਡੇ ਕੁੜੀਆਂ ਨੇ, ਸਾਡੇ ਧੀਆਂ ਪੁੱਤਰ, ਉਹਨਾਂ ਨੂੰ ਤੁਸੀਂ ਮਾਸ਼ਾਅੱਲਾ ਗਾਈਡ ਵੀ ਕਰ ਰਹੇ ਹੋ ਕਿ ਇੱਕ ਅੱਛੀ ਖੂਬਸੂਰਤ ਜ਼ਿੰਮੇਦਾਰੀ ਦੇ ਨਾਲ ਕਿਸ ਤਰ੍ਹਾਂ ਇੱਕ ਮੁਸਲਮਾਨ ਨੌਜਵਾਨ ਨੂੰ ਜ਼ਿੰਦਗੀ ਗੁਜ਼ਾਰਨੀ ਚਾਹੀਦੀ। ਬਿਲਕੁਲ ਬਿਲਕੁਲ ਜੀ, ਇਹੋ ਹੀ ਮੇਰਾ ਖਿਆਲ ਹੈ ਕਿ ਸ਼ਾਇਰੀ ਦਾ ਮਕਸਦ ਹੋਣਾ ਚਾਹੀਦਾ। ਇਹ ਸ਼ਾਇਰੀ ਹੈ ਵੀ ਕਿ ਇਸ ਤਰ੍ਹਾਂ ਹੀ ਹੈ, ਮਜ਼ਾਹ ਦਾ ਜਿਹੜੀ ਜੀ ਜੀ, ਮੈਂ ਸਮਝਦਾ ਵਾਂ ਕਿ ਮਜ਼ਾਹ ਜਿਹੜਾ ਹੈ ਉਹ ਇਸ ਅੰਦਾਜ਼ ਨਾਲ ਬਿਆਨ ਕੀਤਾ ਜਾਏ ਕਿ ਜਦੋਂ ਸੁਣਿਆ ਜਾਏ ਤੇ ਹੱਸਿਆ ਜਾਏ, ਵਾਹ ਵਾਹ, ਤੇ ਹੱਸ ਕੇ ਅੱਖਾਂ 'ਚ ਪਾਣੀ ਆ ਜਾਏ, ਲੇਕਿਨ ਉਹ ਪਾਣੀ ਸੁੱਕਣ ਤੋਂ ਪਹਿਲਾਂ ਇਨਸਾਨ, ਉਹ ਪੜ੍ਹਨ ਵਾਲਾ ਜਾਂ ਸੁਣਨ ਵਾਲਾ, ਜੇ ਇਖਲਾਕੀ ਸਬਕ ਤੇ ਨਹੀਂ ਪਹੁੰਚਿਆ ਤੇ ਤੁਹਾਡਾ ਮਕਸਦ ਪੂਰਾ ਨਹੀਂ ਹੋਇਆ। ਲਓ ਜੀ ਸਾਹਿਬੋ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਆਸਫ ਅਲੀ ਅਲਵੀ ਹੋਰਾਂ ਦਾ ਬੜਾ ਹੀ ਮਨ ਠਾਰ ਕਲਾਮ ਸੁਣਿਆ। ਪਿਆਰਿਓ, ਆਖਦੇ ਨੇ ਕਿ ਸ਼ੇਰ ਸ਼ਊਰ ਦੀ ਪੈਦਾਵਾਰ ਹੈ, ਔਰ ਅਹਿਲੇ ਸ਼ਊਰ ਹੀ ਇਹਨੂੰ ਸਮਝਦੇ ਨੇ। हर भिखारी पा नहीं सकता मुकामे ख्वाजगी, और हर कसो नाकस को तेरा गम अता होता नहीं। जिवें ਇਹ ਸ਼ੇਰ ਦੇ ਵਿੱਚ ਦੱਸਿਆ ਗਿਆ ਹੈ ਨਾ ਕਿ ਹਰ ਕਿਸੇ ਦੇ ਵਸ ਦੀ ਗੱਲ ਨਹੀਂ, ਅੱਲਾਹ ਪਾਕ ਸੱਚੇ ਸਾਹਿਬ ਦਾ ਇਸ਼ਕ ਹਕੀਕੀ ਪਾਉਣਾ ਇਸੇ ਤਰ੍ਹਾਂ ਹੀ ਪਿਆਰਿਓ ਕਿਸੇ ਸੱਚੇ ਤੇ ਸੁੱਚੇ ਬੰਦੇ ਦੀ ਸ਼ਊਰ ਵਾਲੀ ਗੱਲ ਬੇਸ਼ਊਰਾ ਨਹੀਂ ਸਮਝ ਸਕਦਾ। ਸਾਹਿਬੋ, ਇਹਦੇ ਨਾਲ ਹੀ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੀ। ਓ ਚੱਲ ਮੇਲੇ ਨੂੰ ਚਲੀਏ, ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ।